ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 8 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਕਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ, ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ, ਦਿਓਲ, ਫਰੈਜ਼ਨੋ, ਲਖਵੀਰ, ਸਮਰਾ, ਟੈਕਸਸ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ, ਸਿੱਧੂ, ਵਿੰਦਰ, ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ, ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ, ਲੈਥਰੋਪ, ਗੁਰਬੀਰ ਸਿੰਘ ਬਰਾੜ, ਫਰੈਜ਼ਨੋ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ। ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸੈਨੇਟ ਨੇ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਬਹੁਤ ਵੱਡਾ ਬਿੱਲ ਜਿਹੜਾ ਆ, ਖਾਸ ਕਰਕੇ ਕਲਾਈਮੇਟ ਨੂੰ ਲੈ ਕੇ, ਹੈਲਥ ਨੂੰ ਲੈ ਕੇ, ਟੈਕਸ ਬਿੱਲ ਨੂੰ ਲੈ ਕੇ ਉਹ ਪਾਸ ਕਰ ਦਿੱਤਾ ਹੈਗਾ। ਸੋ ਇਹ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਇਹਦੇ ਮਾਮਲੇ 'ਚ ਜਿੱਤ ਹੋਈ ਹੈਗੀ ਆ। ਸੋ ਦੋਨਾਂ ਹੀ ਪਾਰਟੀਆਂ ਵੱਲੋਂ 50 ਹੱਕ ਸੀ, 50 ਅਗੇਂਸਟ ਸੀ ਤੇ 51st ਜਾਂ 51ਵੀਂ ਵੋਟ ਜੋ ਸੀ ਉਹ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਪਾ ਕੇ ਇਸ ਨੂੰ ਇਨਫਲੇਸ਼ਨ ਰਿਡਕਸ਼ਨ ਐਕਟ ਆ ਇਹ ਪਾਸ ਕਰਤਾ ਤੇ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਹਦੇ ਉੱਤੇ ਸਾਈਨ ਕਰਨ ਜਾ ਰਹੇ ਆ। ਸੋ ਇਹਦੇ ਨਾਲ ਆਸ ਕਰ ਰਹੇ ਆ ਡੈਮੋਕ੍ਰੇਟ ਪਾਰਟੀ ਵੀ ਆਉਣ ਵਾਲੀਆਂ ਨਵੰਬਰ ਦੇ ਵਿੱਚ ਜੋ ਇਲੈਕਸ਼ਨਸ ਆ ਉਹਨਾਂ ਦੇ ਉੱਤੇ ਜ਼ਿਆਦਾ ਬੁਰਾ ਅਸਰ ਨਹੀਂ ਪਊਗਾ। ਸੋ ਮੈਜੋਰਟੀ ਲੀਡਰ ਚੱਕ ਸ਼ੂਮਰ ਨੇ ਇਹ ਕਿਹਾ ਵੀ ਇਹ ਇੱਕ ਬਹੁਤ ਲੰਮੀ ਤੇ ਬਹੁਤ ਸਖਤ ਕੰਮ ਸੀਗਾ ਜੋ ਅਸੀਂ ਇਸ ਨੂੰ ਪਾਸ ਕਰਨ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇੱਕ ਤਰ੍ਹਾਂ ਨਾਲ ਕੌਨਫੀਡੈਂਸ ਆ ਵੀ ਇਨਫਲੇਸ਼ਨ ਰਿਡਕਸ਼ਨ ਐਕਟ ਜੋ ਆ ਉਹ 21st ਸੈਂਚੁਰੀ ਦਾ ਸਭ ਤੋਂ ਵਧੀਆ ਬਿੱਲ ਆ ਉਹ ਪਾਸ ਹੋ ਕੇ ਨਿਕਲੇਗਾ। 750 ਬਿਲੀਅਨ ਦੀ ਕੁੱਲ ਲਾਗਤ ਦਾ ਇਹ ਜਿਹੜਾ ਬਿੱਲ ਹੈਗਾ ਆ, ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜਾ ਹੈਲਥ ਕੇਅਰ ਤੇ ਕਲਾਈਮੇਟ ਨੂੰ ਲੈ ਕੇ ਜਿਹੜਾ ਉਹ ਰਹੂਗਾ ਤੇ ਜਿੱਦਾਂ ਤੁਸੀਂ ਕਿਹਾ ਵੀ ਇਹ ਵੱਡੀ ਜਿੱਤ ਦੇ ਵਜੋਂ ਜਿਹੜਾ ਉਹ ਦੇਖਿਆ ਜਾਊਗਾ। ਆਉਣ ਵਾਲੇ 10 ਸਾਲਾਂ ਦੇ ਵਿੱਚ ਇਸ ਦੇ ਵਿੱਚ ਜਿਹੜਾ ਟੈਕਸ ਹੋਰ ਥਾਵਾਂ ਦੇ ਉੱਤੇ ਵਧਾਇਆ ਗਿਆ, ਉਸ ਦੇ ਨਾਲ $700 ਬਿਲੀਅਨ ਜਿਹੜਾ ਉਹ ਰੇਜ਼ ਹੋਊਗਾ ਤੇ ਇਸ ਦੇ ਵਿੱਚੋਂ ਇਹਨਾਂ ਨੇ $470 ਬਿਲੀਅਨ ਇਹ ਖਰਚਣੇ ਨੇ ਵੀ ਜਿਹੜੀਆਂ ਕਾਰਬਨ ਐਮਿਸ਼ਨਸ ਆ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਘਟਾਇਆ ਜਾਵੇ। ਤੇ ਹੈਲਥ ਇੰਸ਼ੋਰੈਂਸ ਜਿਸ ਨੂੰ ਆਪਾਂ ਓਬਾਮਾ ਕੇਅਰ ਜਾਂ ਅਫੋਰਡੇਬਲ ਕੇਅਰ ਐਕਟ ਜਿਹੜਾ ਉਹ ਆਖ ਦਿੰਦੇ ਆ, ਉਸ ਦੇ ਤਹਿਤ ਜਿਹੜੀਆਂ ਸਬਸਿਡੀਜ਼ ਆ ਉਹਨਾਂ ਨੂੰ ਹੋਰ ਐਕਸਟੈਂਡ ਕੀਤਾ ਜਾ ਸਕਦਾ ਆ। ਸੋ ਕਹਿੰਦੇ ਵੀ ਬਾਕੀ ਦਾ ਜਿਹੜਾ ਇਸ ਦੇ ਵਿੱਚੋਂ ਬਚਿਆ ਤਕਰੀਬਨ 250 ਬਿਲੀਅਨ ਜਾਂ $280 ਬਿਲੀਅਨ 270 ਬਿਲੀਅਨ ਜਿਹੜੇ ਆ ਉਹ ਡੈਫਿਸਿਟ ਨੂੰ ਘਟਾਉਣ ਦੇ ਲਈ ਵਰਤੇ ਜਾਣਗੇ, ਜਿਹੜਾ $700 ਬਿਲੀਅਨ ਇਹਨਾਂ ਨੇ ਰੇਜ਼ ਕਰਨਾ ਆ। ਸੋ ਕਿਸੇ ਵੀ ਰਿਪਬਲਿਕਨ ਨੇ ਇਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ। ਰੀਕਨਸੀਲੀਏਸ਼ਨ ਪ੍ਰੋਸੈਸ ਦੀ ਵਰਤੋਂ ਕਰਦੇ ਹੋਏ ਇਹ ਇੱਕ ਸਪੈਸ਼ਲ ਫਿਲਬਸਟਰ ਪ੍ਰੂਫ ਪ੍ਰੋਸੈਸ ਹੁੰਦਾ ਆ ਤੇ ਇਸ ਦੇ ਨਾਲ ਜਿਹੜੀਆਂ 60 ਸੈਨੇਟ ਦੀਆਂ ਵੋਟਾਂ ਦੀ ਜ਼ਰੂਰਤ ਨਹੀਂ ਹੁੰਦੀ। ਪਿਛਲੇ ਹਫ਼ਤੇ ਵੈਸਟ ਵਰਜੀਨੀਆ ਦੇ ਡੈਮੋਕ੍ਰੇਟ ਸੈਨੇਟਰ ਜੋ ਮੈਂਚਨ ਨੇ ਕਿਹਾ ਸੀਗਾ ਵੀ ਇਸ ਲੈਜਿਸਲੇਸ਼ਨ ਨੂੰ ਉਹਨਾਂ ਨੇ ਗੋ ਹੈਡ ਦੇ ਦਿੱਤਾ ਆ ਤੇ ਉਹਨਾਂ ਨੇ CNN ਦੇ ਨਾਲ ਗੱਲ ਕਰਦੇ ਹੋਏ ਵੀ ਕਿਹਾ ਸੀਗਾ ਵੀ ਬੜਾ ਬੈਲੈਂਸਡ ਤੇ ਗੁੱਡ
ਬਿੱਲ ਹੈਗਾ ਆ। ਫਿਰ ਬਿਲਕੁਲ ਵੀਕਐਂਡ ਤੋਂ ਪਹਿਲਾਂ ਸ਼ੁੱਕਰਵਾਰ ਦੀ ਸ਼ਾਮ ਵੀਰਵਾਰ ਨੂੰ ਜਿਹੜਾ ਆ ਜਿਹੜੇ ਕ੍ਰਿਸਟਨ ਸਿਨੇਮਾ ਹੈਗੇ ਆ ਐਰੀਜ਼ੋਨਾ ਦੇ ਸੈਨੇਟਰ, ਉਹਨਾਂ ਨੇ ਵੀ ਇਸ ਨੂੰ ਆਪਣਾ ਕਹਿ ਲਓ ਵੀ ਥਾਪੜਾ ਜਿਹੜਾ ਉਹ ਦੇ ਦਿੱਤਾ ਸੀਗਾ। ਸੋ ਡੈਮੋਕ੍ਰੇਟਸ ਇਸ ਨੂੰ ਇੱਕ ਵੱਡੀ ਜਿੱਤ ਦੇ ਵਜੋਂ ਜਿਹੜਾ ਉਹ ਗਰਦਾਨ ਰਹੇ ਆ। ਹੁਣ ਇਹ ਜਿਹੜਾ ਬਿੱਲ ਆ ਉਹ ਹਾਊਸ ਦੇ ਵਿੱਚ ਜਾਵੇਗਾ, ਜਿੱਥੇ ਕਿ ਡੈਮੋਕ੍ਰੇਟਸ ਦੀ ਮੈਜੋਰਟੀ ਹੈਗੀ ਆ, ਤੇ ਉੱਥੇ ਪਾਸ ਹੋਣ ਤੋਂ ਬਾਅਦ ਚ ਫਿਰ ਜਿਹੜੇ ਰਾਸ਼ਟਰਪਤੀ ਬਾਈਡਨ ਹੈਗੇ ਆ, ਉਹਨਾਂ ਦੇ ਇਹ ਡੈਸਕ ਦੇ ਉੱਤੇ ਜਾਊਗਾ ਸਾਈਨ ਹੋਣ ਦੇ ਲਈ। ਸੋ ਵੀਕਐਂਡ ਦੇ ਉੱਤੇ ਹੀ ਇਹਨਾਂ ਨੇ ਇਸ ਨੂੰ ਜਿਹੜਾ ਉਹ ਪਾਸ ਕਰਵਾ ਦਿੱਤਾ ਸੀਗਾ। ਸੋ ਜਿਹੜਾ ਇਹਨਾਂ ਨੇ ਜ਼ੋਰ ਜਿਹੜਾ ਆ ਉਹ ਪੂਰਾ ਲਾਇਆ ਆ। ਪਿਛਲੇ ਕਈ ਹਰਜੋਤ ਸਿੰਘ ਜੀ ਸਾਲ ਹੋ ਗਿਆ ਸੀਗਾ ਆਪਾਂ ਬਿਲਡ ਬੈਕ ਬੈਟਰ ਦੀਆਂ ਚਰਚਾਵਾਂ ਕਰਦੇ ਰਹੇ, ਜਿਹੜਾ ਕਿ ਪਹਿਲੋਂ $3 ਟ੍ਰਿਲੀਅਨ ਦੀ ਲਾਗਤ ਤੋਂ ਸ਼ੁਰੂ ਹੋਇਆ, ਘਟਦਾ ਘਟਦਾ 1.5 ਤੇ ਆਇਆ, 1 ਤੇ ਵੀ ਆਇਆ, 1 ਤੋਂ ਵੀ ਘਟਿਆ, ਤੇ ਫਿਰ ਉਹਦਾ ਨਾਮ ਹੀ ਹੁਣ ਚੇਂਜ ਹੋ ਕੇ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਇਹ ਜਿਹੜਾ ਬਿੱਲ $750 ਬਿਲੀਅਨ ਦੀ ਲਾਗਤ ਵਾਲਾ ਇਸ ਨੂੰ ਹੁਣ ਪਾਸ ਕੀਤਾ ਗਿਆ ਹੈਗਾ ਆ। ਸੋ ਜਿਹੜੀਆਂ ਇਸ ਦੇ ਵਿੱਚ ਚੀਜ਼ਾਂ ਨੇ ਹਰਜੋਤ ਸਿੰਘ ਜੀ, ਕਿਹਨੂੰ ਫਾਇਦਾ ਹੋਊਗਾ ਕਿਹਨੂੰ ਨੁਕਸਾਨ ਹੋਊਗਾ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਪਰ ਕਹਿੰਦੇ ਵੀ ਆਟੋਮੇਕਰਸ ਇਸ ਦੇ ਵਿੱਚ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਇਹਨਾਂ ਨੂੰ ਫਾਇਦਾ ਜਿਹੜਾ ਉਹ ਹੋਊਗਾ। ਯੂਟਿਲਿਟੀ ਤੇ ਜਿਹੜਾ ਰੇਟ ਪੇਅਰ ਆ, ਇਹਨਾਂ ਨੂੰ ਰੀਨਿਊਏਬਲ એનર્ਜੀ ਦੇ ਲਈ ਹੁਣ ਹਰਜੋਤ ਸਿੰਘ ਜੀ ਟੈਕਸ ਬ੍ਰੇਕਸ ਜਿਹੜੀਆਂ ਉਹ ਵੱਧ ਮਿਲਣਗੀਆਂ। ਐਮਾਜ਼ੋਨ ਵਰਗੀਆਂ ਕੰਪਨੀਆਂ ਉਸ ਕੰਪਨੀਆਂ ਦੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆ, ਜਿਨ੍ਹਾਂ ਨੂੰ ਹੁਣ ਵਾਧੂ ਟੈਕਸ ਜਿਹੜਾ ਆ ਉਹ ਦੇਣਾ ਪਵੇਗਾ। ਸੋ ਹੁਣ ਦੇਖੋ ਇਹ ਐਕਚੁਅਲ 'ਚ ਉਹ ਕਰਦੇ ਆ ਕਿੱਦਾਂ ਹੁੰਦਾ ਆ, ਕਿਵੇਂ ਹੋਊਗਾ, ਪਰ ਇਸ ਦੇ ਵਿੱਚ ਵੱਡੀਆਂ ਜਿਹੜੀਆਂ ਚੀਜ਼ਾਂ ਆ, ਕਲਾਈਮੇਟ ਚੇਂਜ ਨੂੰ ਵੀ ਕਹਿੰਦੇ ਫਾਈਟ ਕਰਨਾ ਆ, ਟੈਕਸ ਚੇਂਜ ਵੀ ਜਿਹੜੇ ਇਸ 'ਚ ਕੀਤੇ ਆ, ਫੈਡਰਲ ਡੈਫਿਸਿਟ ਨੂੰ ਘਟਾਉਣ ਦੀਆਂ ਚਰਚਾ ਆ, ਡਰੱਗ ਪ੍ਰਾਈਸਿਸ ਜਿਹੜੇ ਮੈਡੀਕੇਅਰ ਦੇ ਰੈਸਿਪੀਐਂਟ ਹੈਗੇ ਆ, ਜਿਹੜੇ ਉਸ ਦਾ ਲਾਭਪਾਤਰੀ ਆ, ਉਹਨਾਂ ਦੇ ਡਰੱਗ ਪ੍ਰਾਈਸਿਸ ਨੂੰ ਇਸ ਦੇ ਵਿੱਚ ਕਟੌਤੀ ਕਰਨ ਦੀ ਵੀ ਜਿਹੜੀ ਸਿਫਾਰਿਸ਼ ਜਿਹੜੀ ਉਹ ਹੋਊਗੀ, ਤੇ ਜਿਹੜੀਆਂ ਇੰਸ਼ੋਰੈਂਸ ਦੀਆਂ ਸਬਸਿਡੀਜ਼ ਆ ਉਸ ਨੂੰ ਇਸ ਦੇ ਵਿੱਚ ਵਧਾਉਣ ਦੀ ਸਿਫਾਰਿਸ਼ ਜਿਹੜੀ ਉਹ ਨਾਲ ਦੇ ਨਾਲ ਆ। ਸੋ ਇੱਕ ਵੱਡੀ ਜਿੱਤ ਦੇ ਵਜੋਂ ਜੋ ਬਾਈਡਨ ਹੋਣੀ ਦੇਖ ਰਹੇ ਆ। ਲੋਕ ਨਵੰਬਰ ਤੱਕ ਇਸ ਨੂੰ ਕਿੰਨਾ ਕੁ ਯਾਦ ਰੱਖਦੇ ਆ ਤੇ ਕਿੰਨਾ ਕੁ ਇਸ ਦਾ ਅਸਰ ਉਹਨਾਂ ਨੂੰ ਹੋਊਗਾ, ਇਹ ਵੋਟਾਂ ਤੋਂ ਪਹਿਲਾਂ ਜਿਹੜਾ ਆ ਉਹ ਦੇਖਣ ਵਾਲੀ ਗੱਲ ਰਹੇਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਟਰਾਵਰਸ ਮੈਕਮਾਈਕਲ ਨੂੰ ਸੈਕੰਡ ਲਾਈਫ ਸੈਂਟੈਂਸ ਦਿੱਤੀ ਗਈ ਆ ਫੈਡਰਲ ਹੇਟ ਕ੍ਰਾਈਮ ਕਨਵਿਕਸ਼ਨ ਦੇ ਅੰਡਰ। ਸਰੋਤਿਆਂ ਨੂੰ ਯਾਦ ਹੋਊਗਾ, ਅਹਿਮਦ ਆਰਵਰੀ ਕਾਲੇ ਮੂਲ ਦੇ ਨੌਜਵਾਨ ਨੂੰ 3 ਗੋਰੇ ਲੋਕਾਂ ਨੇ ਹੇਟ ਕ੍ਰਾਈਮ ਦੇ ਅਧੀਨ ਉਹਦਾ ਮਰਡਰ ਕਰ ਦਿੱਤਾ ਸੀ। ਸੋ ਟਰਾਵਿਸ ਮੈਕਮਾਈਕਲ ਜੋ ਆ, ਇੱਕ ਤਿੰਨਾਂ ਵਿੱਚੋਂ ਇੱਕ ਜਾਣੇ ਨੂੰ ਸੈਂਟੈਂਸ ਦਿੱਤੀ ਗਈ ਆ, ਲਾਈਫ ਇੰਪ੍ਰਿਜ਼ਨਮੈਂਟ ਪਲੱਸ 10 ਸਾਲ ਹੋਰ ਫੈਡਰਲ ਕਨਵਿਕਸ਼ਨ, ਖਾਸ ਕਰਕੇ ਉਹਦੇ ਇੰਟਰਫੇਰੈਂਸ ਵਿਦ ਰਾਈਟਸ ਐਂਡ ਹੇਟ ਕ੍ਰਾਈਮ ਕਰਕੇ। ਜੋ ਮੈਕਮਾਈਕਲ ਟਰਾਵਿਸ ਹੈਗਾ, ਉਹਦਾ ਫਾਦਰ ਗ੍ਰੈਗਰੀ ਮੈਕਮਾਈਕਲ ਤੇ ਇੱਕ ਉਹਨਾਂ ਦਾ ਗੁਆਂਢੀ ਸੀਗਾ ਵਿਲੀਅਮ ਰੋਡੀ। ਇਹਨਾਂ ਨੂੰ ਜੋ ਸੈਂਟੈਂਸ ਆ ਉਹ ਜਾਰਜੀਆ ਦੀ ਕੋਰਟ ਹਾਊਸ ਦੇ ਵਿੱਚ ਅੱਜ ਉਹਨਾਂ ਨੇ ਦੇਣੀ ਹੈਗੀ ਆ। ਤਿੰਨੇ ਜਾਣੇ ਰਾਈਟ ਨਾਓ ਲਾਈਫ ਇੰਪ੍ਰਿਜ਼ਨਮੈਂਟ ਦੇ ਅੰਡਰ ਸਜ਼ਾ ਭੁਗਤ ਰਹੇ ਹੈਗੇ ਆ। ਸਟੇਟ ਕੋਰਟ ਦੇ ਵਿੱਚ 25 ਸਾਲਾਂ ਦੇ ਕਾਲੇ ਮੂਲ ਦੇ ਨੌਜਵਾਨ ਨੂੰ ਇਹਨਾਂ ਨੇ ਮਾਰ ਦਿੱਤਾ ਸੀ ਸਿਰਫ ਹੇਟ ਕਰਕੇ, ਤੇ ਇਹਨਾਂ ਦੇ ਉੱਤੇ ਫੈਲਨੀ ਦੇ ਮਰਡਰ ਚਾਰजेस ਵੀ ਲਾਏ ਗਏ ਹੈਗੇ ਆ। ਟਰਾਵਿਸ ਮੈਕਮਾਈਕਲ ਦੀ ਲਾਈਫ ਸੈਂਟੈਂਸ ਤੇ ਹੋਰ 20 ਸਾਲ ਅਟੈਂਪਟਡ ਕਿਡਨੈਪਿੰਗ ਚਾਰजेस ਇਹ ਯੂਐਸ ਡਿਸਟ੍ਰਿਕਟ ਕੋਰਟ ਜੱਜ ਲੀਜ਼ਾ ਗੁੱਡਵੇ ਉਹਨਾਂ ਨੇ ਦਿੱਤੇ ਹੈਗੇ ਆ। 10 ਸਾਲ ਉਹਨਾਂ ਦੇ ਕੋਲ ਹੋਰ ਵੈਪਨ ਚਾਰजेस ਇਹ ਵੀ ਲਾਏ ਗਏ ਆ। ਸੋ ਕਾਫੀ ਜੋ ਸਖਤ ਸਜ਼ਾ ਆ ਇਸ ਜੋ ਜੰਗ ਬਹੁਤ ਨੌਜਵਾਨ ਸੀਗਾ ਕਾਲੇ ਮੂਲ ਦਾ, ਜਿਸ ਨੂੰ ਇਹਨਾਂ ਨੇ 2 ਪੇ ਪੁੱਤ ਤੇ ਇੱਕ ਇਹਨਾਂ ਦਾ ਗੁਆਂਢੀ ਸੀ, ਇਹਨਾਂ ਨੇ ਮਾਰ ਦਿੱਤਾ ਸੀ, ਤੇ ਉਹਨਾਂ ਨੂੰ ਜਿਹੜੀ ਸਜ਼ਾ ਆ ਦਿੱਤੀ ਗਈ ਹੈਗੀ। ਇਹ ਦੋਨੋਂ ਪੇ ਪੁੱਤ ਦੇ ਨਾਲ ਜਿਹੜਾ ਇਹਨਾਂ ਦਾ ਜਿਹੜਾ ਗੁਆਂਢੀ ਸੀ, ਇਹਨਾਂ ਨੇ ਮਿਲ ਕੇ ਇਹ ਕਹਿੰਦੇ ਵੀ ਜਿਹੜਾ ਆਰਬਰੀ ਸੀਗਾ ਇਹ ਦੌੜ ਰਿਹਾ ਸੀਗਾ, ਉੱਥੇ ਆਪਣੀ ਜੋਗਿੰਗ ਕਰ ਰਿਹਾ ਸੀ, ਜਦ ਇਹਨਾਂ ਨੇ ਘੇਰ ਕੇ ਉਸਨੂੰ ਉੱਥੇ ਮਾਰ ਦਿੱਤਾ ਸੀ। ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਦਾ ਵੀ ਇਸ ਪੂਰੇ ਕੇਸ ਦੇ ਵਿੱਚ ਨਾਮ ਜਿਹੜਾ ਉਹ ਜੁੜਿਆ ਸੀਗਾ, ਵੀ ਉਸਨੂੰ ਕਿਤੇ ਨਾ ਕਿਤੇ ਇਹਨਾਂ ਮੈਕਮਾਈਕਲਸ ਨੂੰ ਤੇ ਬ੍ਰਾਇਨ ਨੂੰ ਜਿਹੜੀ ਉਹਨਾਂ ਨੇ
ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਸੋ ਦੂਸਰਾ ਲਾਈਫ ਸੈਂਟੈਂਸ ਇਸ ਦੇ ਬਾਬਤ ਜਿਹੜਾ ਮਿਲਿਆ। ਸੋ ਕਈਆਂ ਦੇ ਵਿੱਚ ਦੇਖੋ ਹਰਜੋਤ ਸਿੰਘ ਜੀ ਕਿੰਨੀ ਜਿਹੜੀ ਹੇਟ ਹੁੰਦੀ ਆ ਕਈਆਂ ਦੇ ਪ੍ਰਤੀ, ਤੇ ਉਹ ਕਿੱਦਾਂ ਦੇ ਪੁੱਠੇ ਕਾਰੇ ਵੀ ਜਿਹੜੇ ਉਹ ਕਰ ਜਾਂਦੇ ਆ, ਪਰ ਇਹਨਾਂ ਦੇ ਵੀ ਸਿੰਪਥਾਈਜ਼ਰ ਜਿਹੜੇ ਆ ਉਹ ਦੇਖਣ ਨੂੰ ਮਿਲੇ ਰਹੇ ਆ। ਅਗਲੀ ਗੱਲ ਕਰਦੇ ਜਾਈਏ, ਚਾਈਨਾ ਨੇ ਹੁਣ ਐਲਾਨ ਕੀਤਾ ਆ ਵੀ ਤਾਈਵਾਨ ਦੇ ਇਰਦ ਗਿਰਦ ਜਿਹੜੀਆਂ ਉਹ ਹੋਰ ਮਿਲਟਰੀ ਡਰਿਲਸ ਕਰਨਗੇ। ਨੈਂਸੀ ਪਲੋਸੀ ਦੇ ਤਾਈਵਾਨ ਦੇ ਦੌਰੇ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਚਾਈਨਾ ਆ ਪੂਰੀ ਤਰ੍ਹਾਂ ਭੜਕਿਆ ਪਿਆ ਆ। ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਮਿਜ਼ਾਈਲਸ ਜਾਂ ਮਿਲਟਰੀ ਡਰਿਲਸ ਜਿਹੜੀਆਂ ਕਰਦੇ ਹੋਏ ਜਾਪਾਨ ਦੇ ਜਿਹੜੇ ਇਕਨੋਮਿਕ ਖੇਤਰ ਪਾਣੀ ਵਾਲਾ ਹੈਗਾ ਆ, ਉੱਥੇ ਵੀ ਇਹਨਾਂ ਦੀਆਂ ਜਿਹੜੀਆਂ ਕਈ ਮਿਜ਼ਾਈਲ ਜਿਹੜੀਆਂ ਉੱਥੇ ਡਿੱਗੀਆਂ ਸੀ, ਜਿਸ ਤੋਂ ਬਾਅਦ ਦੇ ਵਿੱਚ ਜਾਪਾਨ ਨੇ ਵੀ ਕਿਹਾ ਵੀ ਭਾਈ ਆ ਕਿਹੜਾ ਕੰਮ ਤੁਸੀਂ ਕਰਨ ਰਹੇ ਹੋ, ਇਸ ਨੂੰ ਜਿਹੜਾ ਤੁਸੀਂ ਰੋਕੋ। ਚਾਈਨਾ ਦੀ ਜਿਹੜੇ ਈਸਟਰ ਥੀਏਟਰ ਕਮਾਂਡ ਆ, ਉਹਨਾਂ ਨੇ ਅੱਜ ਐਲਾਨ ਕੀਤਾ ਆ ਵੀ ਉਹ ਸਾਂਝੇ ਤੌਰ ਦੇ ਉੱਤੇ ਜਿਹੜੀਆਂ ਡਰਿਲਸ ਆ ਉਹ ਕੰਡਕਟ ਕਰਨ ਜਾ ਰਹੇ ਆ। ਜਿਹੜੀਆਂ ਸਬਮਰੀਨਸ, ਐਂਟੀ ਸਬਮਰੀਨ ਤੇ ਸੀ ਅਸੌਲਟ ਆਪਰੇਸ਼ਨਸ ਆ, ਉਸ ਦੇ ਵਿੱਚ ਇਹ ਅਭਿਆਸ, ਫੌਜੀ ਅਭਿਆਸ ਜਿਹੜਾ ਉਹ ਹੋਵੇਗਾ। ਸੋ ਤਾਈਪਾਈ ਜੋ ਕਿ ਰਾਜਧਾਨੀ ਹੈਗੀ ਆ ਤਾਈਵਾਨ ਦੀ, ਉਸ ਦੇ ਇਰਦ ਗਿਰਦ ਜਿਹੜਾ ਇਹਨਾਂ ਨੇ ਬਲਾਸਟਿਕ ਮਿਜ਼ਾਈਲ ਲਾਂਚਸ ਜਿਹੜੀਆਂ ਆ ਉਹ ਵੀ ਕੀਤੀਆਂ ਹੈਗੀਆਂ। ਤਾਈਵਾਨ ਨੇ ਕਿਹਾ ਵੀ ਅਸੀਂ ਡਿਫੈਂਸਿਵ ਮੋਡ ਦੇ ਵਿੱਚ ਹੈਗੇ ਹਾਂ, ਅਸੀਂ ਅਗਰੈਸਰ ਨਹੀਂ ਬਣਨਾ, ਅਸੀਂ ਮੋੜਵਾ ਇੱਦਾਂ ਨਹੀਂ ਜਵਾਬ ਦੇਣਾ। ਹਾਂ, ਜੇ ਸਾਡੇ ਤੇ ਹਮਲਾ ਕਰਨਗੇ ਤਾਂ ਫਿਰ ਅਸੀਂ ਆਪਣਾ ਪੂਰਾ ਮੋੜਵਾ ਜਵਾਬ ਜਿਹੜਾ ਉਹ ਦੇਵਾਂਗੇ। ਯੂਐਸ ਨੇ ਵੀ ਇੱਕ ਵਾਰੀ ਫਿਰ ਇਹਨਾਂ ਦੀ ਪਿੱਠ ਥਾਪੜਦੇ ਹੋਏ ਇਹੀ ਜਿਹੜਾ ਹਰਜੋਤ ਸਿੰਘ ਜੀ ਕਿਹਾ ਆ ਵੀ ਅਸੀਂ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਹੈਗੇ ਆ। ਸੋ ਉਧਰ ਅਮਰੀਕਾ ਤੇ ਚੀਨ ਦੇ ਦਰਮਿਆਨ, ਤੇ ਇੱਥੋਂ ਤੱਕ ਕਿ ਤਾਈਵਾਨ ਤੇ ਚੀਨ ਦੇ ਦਰਮਿਆਨ ਜਿਹੜੇ ਮਿਲਟਰੀ ਦੀ ਗੱਲਬਾਤ ਹੋਣੀ ਸੀ, ਉਹ ਵੀ ਠੰਡੇ ਬਸਤੇ ਦੇ ਵਿੱਚ ਜਾ ਪਹੁੰਚੀ ਹੈ। ਤਾਈਵਾਨ ਦੇ ਡਿਫੈਂਸ ਮਿਨਿਸਟਰੀ ਨੇ ਕਿਹਾ ਹੈ ਵੀ ਚਾਈਨੀਜ਼ ਮਿਲਟਰੀ ਸ਼ਿਪ, ਏਅਰਕ੍ਰਾਫਟ, ਡਰੋਨਸ, ਉਹਨਾਂ ਦੇ ਦੁਆਰਾ ਜਿਹੜੇ ਅਟੈਕਸ ਆ ਇਹ ਤਾਈਵਾਨ ਦੇ ਉੱਤੇ ਉਸ ਨੂੰ ਸਿਮੂਲੇਟ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਨੇਵੀ ਦੇ ਨਾਲ। ਸੋ ਕਹਿੰਦੇ ਵੀ ਅਸੀਂ ਏਅਰਕ੍ਰਾਫਟ ਉਹਨਾਂ ਦੇ ਜਵਾਬ ਦੇ ਵਿੱਚ ਅਪਰੋਪਰੀਏਟਲੀ ਜੋ ਬਣਦਾ ਸੀ ਉਹਦੀ ਕਾਰਵਾਈ ਦੇ ਵਿੱਚ, ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਉਹ ਘੱਲੇ ਸੀਗੇ। ਡਿਫੈਂਸ ਜਿਹੜਾ ਚਾਈਨਾ ਦੀ ਜਿਹੜੀ ਡਿਫੈਂਸ ਮਿਨਿਸਟਰੀ ਆ ਉਹ ਕਹਿ ਰਹੀ ਆ ਵੀ ਅਸੀਂ ਡਿਪਲੋਮੈਟਿਕ ਪ੍ਰੈਸ਼ਰ ਯੂਐਸ ਦੇ ਉੱਤੇ ਜਿਹੜਾ ਉਹ ਪਾ ਰਹੇ ਹੈਗੇ ਆ, ਤੇ ਉਧਰ ਜਿਹੜੀ ਮਿਲਟਰੀ ਟੂ ਮਿਲਟਰੀ ਟਾਕ ਆ ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਕਰਨੀ ਉਸ ਨੂੰ ਹਾਲ ਦੀ ਘੜੀ ਰੱਦ ਜਿਹੜੀ ਉਹ ਕਰ ਦਿੱਤੀ ਆ। ਸੋ ਸਿਚੁਏਸ਼ਨ ਏਸ਼ੀਆ ਦੇ ਵਿੱਚ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਕਾਫੀ ਟੈਂਸ ਜਿਹੜੀ ਸਥਿਤੀ ਆ ਉਹ ਬਣੀ ਪਈ ਆ। ਚਾਈਨਾ ਤਾਈਵਾਨ ਨੂੰ ਆਪਣਾ ਹੀ ਹਿੱਸਾ ਜਿਹੜਾ ਉਹ ਮੰਨਦਾ ਆ, ਤੇ ਤਾਈਵਾਨ ਆਪਣੇ ਪੱਧਰ ਦੇ ਉੱਤੇ ਇੱਕ ਆਜ਼ਾਦ ਮੁਲਕ ਦੇ ਵਜੋਂ ਇੱਕ ਹਸਤੀ ਜਿਹੜੀ ਉਹ ਬਣਾ ਕੇ ਰੱਖਣਾ ਚਾਹੁੰਦਾ। ਯਾਦ ਹੋਣਾ ਹਰਜੋਤ ਸਿੰਘ ਜੀ ਕੁਛ ਵਾਰੀ ਪਹਿਲਾਂ ਜਦੋਂ ਹਾਂਗਕਾਂਗ ਦੇ ਵਿੱਚ ਕਿੰਨੇ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕੀਤੇ ਸੀ, ਉੱਥੇ ਵੀ ਚਾਈਨਾ ਦਾ ਇਹੀ ਰੌਲਾ ਸੀਗਾ। ਉਹਨਾਂ ਨੇ ਆਪਣਾ ਜਿਹੜਾ ਇੱਕ ਬੀਬੀ ਜਿਹੜੀ ਉੱਥੇ ਥਾਪ ਕੇ ਜਿਹੜੀ ਉਹ ਰੱਖੀ ਹੋਈ ਸੀ, ਜੋ ਕਿ ਚਾਈਨਾ ਦੇ ਹੱਕ ਦੇ ਵਿੱਚ ਹਮੇਸ਼ਾ ਭੁਗਤਦੀ ਸੀ, ਜਦ ਕਿ ਚਾਈਨਾ ਜਿਹੜੇ ਹਾਂਗਕਾਂਗ ਦੇ ਲੋਕ ਆ ਉਹ ਚਾਈਨਾ ਤੋਂ ਆਜ਼ਾਦੀ ਇੱਕ ਹਿਸਾਬ ਦੇ ਨਾਲ ਚਾਹੁੰਦੇ ਸੀਗੇ। ਸੋ ਇਹ ਹੁਣ ਮਸਲਾ ਕਿੱਥੇ ਤੱਕ ਵਧੇਗਾ ਇਹ ਦੇਖਣ ਵਾਲੀ ਗੱਲ ਆ, ਪਰ ਚਾਈਨਾ ਲਗਾਤਾਰ ਆਪਣੀਆਂ ਜਿਹੜੀਆਂ ਮਿਲਟਰੀ ਫੌਜੀ ਅਭਿਆਸ ਤਾਈਵਾਨ ਦੇ ਇਰਦ ਗਿਰਦ ਆ ਉਹ ਨੂੰ ਤੇਜ਼ ਕਰੀ ਬੈਠਾ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਰਸ਼ੀਆ ਨੂੰ ਅੱਜ ਬਲੇਮ ਦਿੱਤਾ ਹੈ ਵੀ ਜ਼ਾਪੋਰੀਜ਼ੀਆ ਨਿਊਕਲੀਅਰ ਪਾਵਰ ਪਲਾਂਟ ਹੈਗਾ ਆ, ਉਹਦੇ ਉੱਤੇ ਰਸ਼ੀਆ ਨੇ ਇੱਕ ਨਹੀਂ 3 ਵਾਰੀ ਰਾਕਟ ਲਾਂਚਰ ਛੱਡੇ ਹੈਗੇ ਆ। ਈਵਨ ਜੋ ਰਾਫੇਲ ਮੈਰੀਆਨੋ ਗਰੋਸੀ ਇੰਟਰਨੈਸ਼ਨਲ ਐਟੋਮਿਕ એનર્ਜੀ ਦੇ ਡਾਇਰੈਕਟਰ ਜਨਰਲ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜ਼ੈਪੋਰੀਜ਼ੀਆ ਜੋ ਨਿਊਕਲੀਅਰ ਪਾਵਰ ਪਲਾਂਟ ਆ ਉਹਦੇ ਉੱਤੇ ਅਟੈਕ ਕਰਨਾ ਇਹ ਬਹੁਤ ਹੀ ਖਤਰਨਾਕ ਚੀਜ਼ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਇਹ ਕਹਿ ਰਹੇ ਆ ਵੀ ਇੱਕ ਤਰ੍ਹਾਂ ਦੇ ਨਾਲ ਨਿਊਕਲੀਅਰ ਪਲਾਂਟ ਦੇ ਉੱਤੇ ਅਟੈਕ ਕਰਕੇ ਪੂਰੇ ਯੂਰਪ ਨੂੰ ਰਸ਼ੀਆ ਵਾਲੇ ਖਤਰੇ ਦੇ ਵਿੱਚ ਪਾਉਣਾ ਚਾਹੁੰਦੇ ਹੈਗੇ ਆ। ਦੂਜੀ ਵਾਰੀ ਇਹ ਹੋਇਆ ਥੋੜੇ ਦਿਨਾਂ ਦੇ ਵਿੱਚ ਜਦੋਂ ਇਸ ਪਲਾਂਟ ਦੇ ਉੱਤੇ ਰਸ਼ੀਆ ਵੱਲੋਂ ਅਟੈਕ ਕੀਤਾ ਗਿਆ ਆ, ਰਾਕਟ ਲਾਂਚ ਕੀਤਾ ਗਿਆ। ਇਹ ਇੱਕ ਸਟੋਰੇਜ ਫੈਸਿਲਿਟੀ ਆ ਜਿਹਦੇ ਵਿੱਚ 174 ਦੇ ਕਰੀਬ ਕੈਸਕਸ ਹੈਗੇ ਆ ਨਿਊਕਲੀਅਰ ਫਿਊਲ ਦੇ। ਕਾਫੀ ਵੱਡਾ ਇਹ ਨਿਊਕਲੀਅਰ ਪਲਾਂਟ ਯੂਕਰੇਨ ਦੇ ਵਿੱਚ ਹੈਗਾ ਤੇ ਐਕਟਿਵ ਹੈਗਾ ਇਸ ਟਾਈਮ ਦੇ ਉੱਤੇ। ਸੋ ਇਸ ਅਟੈਕ ਨੂੰ ਲੈ ਕੇ ਬਹੁਤ ਸਾਰੇ ਮੁਲਕ ਵੀ ਇੱਕ ਤਰ੍ਹਾਂ ਨਾਲ ਫਿਕਰਮੰਦ ਹੈਗੇ ਆ।
ਯੂਰਪ ਵਾਲੇ ਜ਼ਿਆਦਾ ਫਿਕਰਮੰਦ ਆ ਵੀ ਜੇ ਰੱਬ ਨਾ ਕਰੇ ਕੱਲ ਨੂੰ ਕਿਤੇ ਉੱਥੇ ਬਿਲਕੁਲ ਹੀ ਅਟੈਕ ਹੋ ਜਾਂਦਾ ਤੇ ਨਿਊਕਲੀਅਰ ਫਟ ਜਾਂਦਾ ਆ ਤੇ ਬਹੁਤ ਆਲੇ ਦੁਆਲੇ ਲੋਕਾਂ ਦੇ ਉੱਤੇ ਇਹਦਾ ਅਸਰ ਹੋ ਸਕਦਾ ਹੈਗਾ ਆ। ਯੂਰਪੀਅਨ ਯੂਨੀਅਨ ਦੇ ਟੌਪ ਦੇ ਡਿਪਲੋਮੈਟ ਨੇ ਰਸ਼ੀਆ ਦੀ ਜੋ ਮਿਲਟਰੀ ਐਕਟੀਵਿਟੀਜ਼ ਹੈਗੀਆਂ ਆ ਇਸ ਨਿਊਕਲੀਅਰ ਪਲਾਂਟ ਦੇ ਆਲੇ ਦੁਆਲੇ ਉਹਨਾਂ ਨੂੰ ਇਹ ਕਿਹਾ ਆ ਵੀ ਇਹ ਇਰਰਿਸਪੌਂਸੀਬਲ ਬ੍ਰੀਚ ਆਫ ਨਿਊਕਲੀਅਰ ਸੇਫਟੀ ਰੂਲ ਹੈਗਾ ਆ। ਜੋਸੇਫ ਬਰੋਲ ਯੂਰਪੀਅਨ ਯੂਨੀਅਨ ਦੇ ਫੋਰਨ ਪਾਲਿਸੀ ਚੀਫ ਹੈਗੇ ਆ, ਉਹਨਾਂ ਨੇ ਪਿਛਲੇ ਸ਼ਨਿਚਰਵਾਰ ਨੂੰ ਇਹ ਕਿਹਾ ਵੀ ਰਸ਼ੀਆ ਵਾਲੇ ਜੋ ਇੰਟਰਨੈਸ਼ਨਲ ਨਾਰਮ ਸੈਟਅਪ ਕੀਤੇ ਗਏ ਆ ਉਹਨਾਂ ਨੂੰ ਖਾਸ ਕਰਕੇ ਨਿਊਕਲੀਅਰ ਪਾਲਿਸੀ ਦੇ ਬਾਬਤ ਉਹਨਾਂ ਨੂੰ ਸ਼ਰੇਆਮ ਬ੍ਰੇਕ ਕਰ ਰਹੇ ਹੈਗੇ ਆ। ਯੂਐਸ ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਵੀ ਮਾਸਕੋ ਨੂੰ ਬਲੇਮ ਕੀਤਾ ਆ ਵੀ ਇੱਕ ਤਰ੍ਹਾਂ ਦੇ ਨਾਲ ਇਸ ਨਿਊਕਲੀਅਰ ਪਲਾਂਟ ਨੂੰ ਸ਼ੀਲਡ ਬਣਾ ਕੇ ਰਸ਼ੀਆ ਵਾਲੇ ਚੱਲ ਰਹੇ ਆ ਵੀ ਉਹਨਾਂ ਨੂੰ ਡਰਾ ਧਮਕਾ ਰਹੇ ਆ ਵੀ ਅਸੀਂ ਇੱਥੇ ਅਟੈਕ ਕਰ ਦੇਵਾਂਗੇ ਤੇ ਜਿਹਦੇ ਨਾਲ ਪੂਰਾ ਯੂਕਰੇਨ ਦੇ ਵਿੱਚ ਬਹੁਤ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀਆਂ ਮੌਤਾਂ ਹੋ ਸਕਦੀਆਂ ਹੈਗੀਆਂ। ਯੂਕਰੇਨ ਦੇ ਮੇਅਰ ਐਨਰ ਹੋਡਰ ਡਿਮਿਟਰੀਓ ਓਲਵ ਉਹਨਾਂ ਨੇ ਵੀ ਇਹ ਕਿਹਾ ਵੀ ਰਸ਼ੀਅਨ ਫੋਰਸਿਸ ਹੈਵੀ ਵੈਪਨਰੀ ਇਸ ਪਲਾਂਟ ਦੇ ਆਲੇ ਦੁਆਲੇ ਯੂਜ਼ ਕਰ ਰਹੀ ਹੈਗੀ ਆ। ਜੋ ਯੂਕਰੇਨੀਅਨ ਆਰਮ ਫੋਰਸਿਸ ਆ ਉਹ ਅਟੈਕ ਕਰਨ ਤੋਂ ਇੱਕ ਤਰ੍ਹਾਂ ਦੇ ਨਾਲ ਡਟੇ ਤਾਂ ਹੈਗੇ ਆ ਉਹਦਾ ਵਿਰੋਧ ਕਰਨ ਦੇ ਲਈ, ਉਹਨੂੰ ਬਚਾਉਣ ਦੇ ਲਈ, ਪਰ ਪਤਾ ਨਹੀਂ ਕਿਹੜੇ ਟਾਈਮ ਦੇ ਉੱਤੇ ਕੀ ਹੋ ਜਾਵੇ। ਸੋ ਇਸ ਸੰਬੰਧ ਦੇ ਵਿੱਚ ਜੋ ਇੰਟਰਨੈਸ਼ਨਲ ਐਟੋਮਿਕ એનર્ਜੀ ਵਾਲੇ ਆ ਉਹਨਾਂ ਨੇ ਕਾਫੀ ਸਖਤ ਜਿਹੜੀ ਆ ਨਿੰਦਿਆ ਉਹਨਾਂ ਦੀ ਰਸ਼ੀਆ ਦੀ ਕੀਤੀ ਹੈਗੀ ਆ ਵੀ ਇਹ ਇੱਕ ਬਹੁਤ ਵੱਡਾ ਇਹਦਾ ਅਸਰ ਹੋਊਗਾ ਜੇ ਨਿਊਕਲੀਅਰ ਪਲਾਂਟ ਫਟ ਜਾਂਦਾ ਹੈਗਾ। ਜੀ ਬਿਲਕੁਲ। ਸੋ ਨਿਊਕਲੀਅਰ ਪਲਾਂਟ ਦਾ ਫਟਣਾ ਜਿਹੜਾ ਇੱਕ ਬਹੁਤ ਵੱਡਾ ਖਤਰਾ ਹੁੰਦਾ, ਸਭ ਨੂੰ ਚਰਨੋਬਲ ਜਿਹੜਾ ਉਹ ਯਾਦ ਹੋਣਾ ਆ। ਇਹ ਵੀ ਰੂਸ ਯੂਕਰੇਨ ਦੇ ਜਿਹੜਾ ਉਹ ਬਾਰਡਰ ਤੇ ਉਹ ਵਾਲਾ ਜਿਹੜਾ ਇਹ ਇਲਾਕਾ ਜਿੱਥੇ ਮੈਲਟ ਡਾਊਨ ਹੋਇਆ ਸੀ ਤੇ ਅਜੇ ਤੱਕ ਵੀ ਉਹ ਥਾਂ ਜਿਹੜੀ ਆ ਉਹ ਰਹਿਣ ਲਾਇਕ ਨਹੀਂ ਦੱਸੀ ਜਾਂਦੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਐਲਬਰਕੁਰਕੀ ਨਿਊ ਮੈਕਸੀਕੋ ਤੋਂ ਆ ਰਹੀ ਆ, ਜਿੱਥੇ ਕਿ ਇੱਕ ਗੂੜੇ ਰੰਗ ਦੀ ਸਡਾਨ ਗੱਡੀ ਦੇ ਵਿੱਚੋਂ ਕਈਆਂ ਨੇ ਗੋਲੀਆਂ ਜਿਹੜੀਆਂ ਚਲਾ ਕੇ ਖਾਸ ਕਰਕੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਆ। ਹੁਣ ਐਲਬਰਕੁਰਕੀ ਦੀ ਜਿਹੜੀ ਪੁਲਿਸ ਆ ਉਸ ਕਾਰ ਨੂੰ ਲੱਭਣ ਦੇ ਲਈ ਲੋਕਾਂ ਦੀ ਮਦਦ ਮੰਗ ਰਹੀ ਹੈਗੀ ਆ। ਸੋ ਵੋਲਸਵੇਗਨ 4 ਡੋਰ ਡਾਰਕ ਕਲਰਡ ਜਿਹੜੀ ਇਹ ਸਡਾਨ ਹੈਗੀ ਆ, ਕਹਿੰਦੇ ਮੇ ਬੀ ਜੈਟਾ ਜਾਂ ਪਸਾਟ ਜਿਹੜੀ ਹੋ ਸਕਦੀ ਆ ਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਆ। ਉੱਥੋਂ ਦੇ ਜਿਹੜੇ ਮੇਅਰ ਟਿਮ ਕੈਲਰ ਉਹਨਾਂ ਨੇ ਪੁਲਿਸ ਨੂੰ ਜਿਹੜਾ ਉਹ ਦੱਸਿਆ ਵੀ ਫਰਾਈਡੇ ਦੀ ਰਾਤ ਨੂੰ ਜਿਹੜੇ ਮਰਡਰ ਹੋਏ ਸੀਗੇ ਐਲਬਰਕੁਰਕੀ ਦੇ ਵਿੱਚ ਨਿਊ ਮੈਕਸੀਕੋ 'ਚ ਅਨਆਇਡੈਂਟੀਫਾਈਡ ਮੁਸਲਿਮ ਮੈਨ ਦੇ ਉਸ ਦੇ ਬਾਬਤ ਇਹ ਲੋਕ ਲੜਿੰਦੇ ਹੈਗੇ ਆ। ਸੋ ਇਹ ਹੁਣ ਕੀ ਵਾਪਰਿਆ, ਐਂਬੁਸ਼ ਸਟਾਈਲ ਕਹਿੰਦੇ ਆ ਉਹ ਸ਼ੂਟਿੰਗ ਹੋਈਆਂ, ਅਚਾਨਕ ਆਏ ਜਿਹੜੇ ਉਹਨਾਂ ਲੋਕਾਂ ਦੇ ਉੱਤੇ ਉਹਨਾਂ ਨੇ ਗੋਲੀਆਂ ਮਾਰ ਕੇ ਉੱਥੋਂ ਜਿਹੜੇ ਉਹ ਦੌੜ ਗਏ ਸੀਗੇ। ਸੋ 27 ਸਾਲਾ ਐਲਬਰਕੁਰਕੀ ਜਨਰਲ ਦੇ ਮੁਤਾਬਕ 27 ਸਾਲਾ ਮੁਹੰਮਦ ਅਫਜ਼ਲ ਹੁਸੈਨ ਉਸ ਨੂੰ ਜਿਹੜੀ ਉਹ ਗੋਲੀ ਮਾਰੀ ਗਈ ਸੀ ਪਹਿਲੋਂ 1 ਅਗਸਤ ਨੂੰ ਤੇ ਜਿਹੜਾ 26 ਜੁਲਾਈ ਨੂੰ ਜਿਹੜਾ 41 ਸਾਲਾਂ ਦੇ ਆਫਤਾਬ ਹੁਸੈਨ ਨੂੰ ਜਿਹੜੀ ਉਹ ਗੋਲੀ ਮਾਰੀ ਗਈ ਸੀ। ਇਹ ਪਾਕਿਸਤਾਨ ਤੋਂ ਸੀਗੇ ਤੇ ਸੇਮ ਹੀ ਜਿਹੜੇ ਮਸਜਿਦ ਦੇ ਵਿੱਚ ਕਹਿੰਦੇ ਉੱਧਰ ਜਾਂਦੇ ਸੀਗੇ। ਸੋ ਫਰਾਈਡੇ ਦੇ ਨੂੰ ਜਿਹੜੀ ਇਹ ਹੋਈ ਕਤਲ ਆ, ਇਹ ਕਹਿੰਦੇ ਵੀ 3 ਜਿਹੜੀਆਂ ਇਸ ਤੋਂ ਪਹਿਲਾਂ ਹੋਈਆਂ ਐਂਬੁਸ਼ ਸਟਾਈਲ ਸ਼ੂਟਿੰਗ ਮਰਡਰ ਜਿਹੜੇ ਮੁਸਲਿਮ ਲੋਕਾਂ ਦੇ ਹੋਏ ਆ ਉਸ ਦੇ ਨਾਲ ਜੋੜ ਕੇ ਪੁਲਿਸ ਉਸ ਨੂੰ ਦੇਖ ਰਹੀ ਆ ਤੇ ਇਹ ਜਾਂਚ ਨੂੰ ਅੱਗੇ ਵਧਾ ਰਹੀ ਹੈਗੀ ਆ। ਸੋ ਇਹ ਸਿਲਸਿਲਾ ਕਹਿੰਦੇ ਨਵੰਬਰ 2021 ਦੇ ਵਿੱਚ ਸ਼ੁਰੂ ਹੋਇਆ ਸੀ। ਮੁਹੰਮਦ ਅਹਿਮਦੀ ਨਾਂ ਦਾ ਜਿਹੜਾ ਬੰਦਾ 62 ਸਾਲਾਂ ਦਾ ਉਸ ਦਾ ਪਹਿਲੋਂ ਇਦਾਂ ਹੀ ਕਹਿੰਦੇ ਆ ਉਹ ਕਤਲ ਹੋਇਆ ਸੀ। ਉਸ ਤੋਂ ਬਾਅਦ 'ਚ 2 ਹੋਰ ਤੇ ਹੁਣ ਚੌਥਾ ਜਿਹੜਾ ਇੱਕ ਕਤਲ ਆ ਇਹ ਬੀਤੇ ਜਿਹੜੇ ਸ਼ੁੱਕਰਵਾਰ ਦੀ ਰਾਤ ਨੂੰ ਹੋਇਆ ਹੈਗਾ। ਬਾਈਡਨ ਹੋਣਾ ਨੇ ਵੀ ਇਸ ਦੇ ਉੱਤੇ ਜਿਹੜਾ ਟਵੀਟ ਕਰਦੇ ਹੋਏ ਗੁੱਸਾ ਤੇ ਦੁੱਖ ਜਿਹੜਾ ਉਹ ਜ਼ਾਹਰ ਕੀਤਾ ਆ ਵੀ ਐਲਬਰਕੁਰਕੀ ਦੇ ਵਿੱਚ ਜਿਹੜੇ 4 ਮੁਸਲਿਮ ਭਾਈਚਾਰੇ ਦੇ ਬੰਦਿਆਂ ਦੀ ਜਿਹੜੀ ਉਹ ਮੌਤ ਹੋਈ ਆ ਤੇ ਬਹੁਤ ਮਾੜੀ ਗੱਲ ਆ ਤੇ ਕਹਿੰਦੇ ਵੀ ਅਜਿਹੇ ਹੇਟਫੁਲ ਐਕਟਸ ਦੀ ਅਮਰੀਕਾ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਆ, ਪਰ ਉਸ ਦੇ ਬਾਵਜੂਦ ਆਪਾਂ ਦੇਖਦੇ ਹਾਂ ਵੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਆ। ਉਧਰ ਕੌਂਸਲ ਆਫ ਅਮਰੀਕਨ ਇਸਲਾਮਿਕ ਰਿਲੇਸ਼ਨ ਦੇ ਦੁਆਰਾ $10,000 ਦਾ ਇਨਾਮ ਰੱਖਿਆ ਗਿਆ ਆ ਵੀ ਜੇ ਕੋਈ ਇਸ ਦੇ ਬਾਬਤ ਇਹਨਾਂ ਹਥਿਆਰਾਂ ਦੇ ਬਾਰੇ ਉਹ ਜਾਣਕਾਰੀ ਦਿੰਦਾ ਆ ਤੇ ਉਹਨਾਂ ਹਥਿਆਰਾਂ ਨੂੰ ਫੜਨ ਦੀ ਵਿੱਚ ਮਦਦ ਹੁੰਦੀ ਆ।
ਜੀ। ਪਿਛਲੇ ਕੁਝ ਮਹੀਨਿਆਂ ਦੇ ਦੌਰਾਨ 4 ਮੁਸਲਮਾਨਾਂ ਨੂੰ, ਯੰਗ ਨੌਜਵਾਨ ਆ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਹੈ। ਸੋ ਇਹ ਇੱਕ ਤਰ੍ਹਾਂ ਦੇ ਨਾਲ ਹੇਟ ਕ੍ਰਾਈਮ ਵਾਲਾ ਕੇਸ ਲੱਗਦਾ, ਜਿਹਦੇ ਕਰਕੇ ਹੁਣ ਗਵਰਨਰ ਵੀ ਉੱਥੇ ਦਾ ਜਿਹੜਾ ਇਨਵੋਲਵ ਹੋਇਆ ਹੈਗਾ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰ ਰਿਹਾ ਹੈ, ਉਹ ਤੁਹਾਡੇ ਨਾਲ ਜ਼ਰੂਰ ਖਬਰਾਂ ਸਾਂਝੀਆਂ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਸਰੋਤੇ, ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਪਿਛਲੇ ਵੀਕਐਂਡ ਦੇ ਦੌਰਾਨ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ 10 ਸਾਲ ਪਹਿਲਾਂ ਜੋ ਇੱਕ ਅੱਤਵਾਦੀ ਵੱਲੋਂ ਹਮਲਾ ਕੀਤਾ ਗਿਆ ਸੀ, ਜਿਹਦੇ ਨਾਲ 6 ਜਣਿਆਂ ਦੀ ਮੌਤ ਹੋ ਗਈ ਸੀ। 7 ਮਈ ਦੀ 2020 ਦੇ ਵਿੱਚ ਮੌਤ ਹੋਈ ਸੀ, ਕਿਉਂਕਿ ਸੱਟਾਂ ਜ਼ਿਆਦਾ ਲੱਗੀਆਂ ਸੀ। ਉਸ ਦੇ ਸੰਬੰਧ ਦੇ ਵਿੱਚ 10ਵੀਂ ਐਨੀਵਰਸਰੀ ਦੇ ਵਿੱਚ ਇਹ ਯਾਦ ਕੀਤਾ ਗਿਆ ਕਿਸ ਤਰ੍ਹਾਂ ਸਿੱਖਾਂ ਤੇ ਹਮਲਾ ਹੋਇਆ। ਨੈਸ਼ਨਲ ਲੈਵਲ ਦੇ ਲਗਭਗ ਹਰ ਇੱਕ ਮੀਡੀਆ ਨੇ ਇਸ ਨੂੰ ਕਵਰ ਕੀਤਾ। ਉੱਥੇ ਦੇ ਜੋ ਵਿਸਕੌਨਸਨ ਦੇ ਗਵਰਨਰ ਆ, ਉਹ ਵੀ ਗੁਰਦੁਆਰਾ ਸਾਹਿਬ ਪਹੁੰਚੇ। ਇਸ ਸੰਬੰਧ ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਵਾਲਿਆਂ ਨੇ ਇੱਕ ਕ੍ਰਾਸ ਕੰਟਰੀ ਜਰਨੀ ਵੀ ਓਕ ਕ੍ਰੀਕ ਤੋਂ ਲੈ ਕੇ ਸਟਾਕਟਨ ਤੋਂ ਲੈ ਕੇ ਓਕ ਕ੍ਰੀਕ ਨੂੰ ਕੀਤੀ, ਤਾਂ ਕਿ ਪੂਰੇ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਦੇ ਅਗੇਂਸਟ ਲੋਕਾਂ ਨੂੰ ਐਜੂਕੇਟ ਕੀਤਾ ਜਾ ਸਕੇ। ਇਹ 2700 ਮੀਲ ਦਾ ਇਹ ਟਰੈਵਲ ਡਿਸਟੈਂਸ ਸੀਗਾ ਮੇਸਾ ਐਰੀਜ਼ੋਨਾ ਦੇ ਵਿੱਚੋਂ ਹੁੰਦੇ ਹੋਏ, ਜੋ 9/11 ਦੇ ਟਾਈਮ ਦੇ ਉੱਤੇ ਸਿੱਖ ਹੇਟ ਕ੍ਰਾਈਮ ਦੇ ਸੰਬੰਧ ਦੇ ਵਿੱਚ ਬਲਵੀਰ ਸਿੰਘ ਸੋਢੀ ਉਹਨਾਂ ਦੀ ਹੱਤਿਆ ਹੋਈ ਸੀ, ਉੱਥੋਂ ਦੀ ਜਾਂਦੇ ਹੋਏ ਇਹ ਮੋਟਰਸਾਈਕਲ ਕਲੱਬ ਵਾਲੇ ਸਟਾਕਟਨ ਤੋਂ ਜੋ ਆਪਣੇ ਮਿਲਵਾਕੀ ਉੱਥੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਪਹੁੰਚੇ ਤੇ ਵਿਸਕੌਨਸਨ ਦੇ ਗਵਰਨਰ ਨੇ ਉਹਨਾਂ ਨੂੰ ਜੋ ਜੀ ਆਇਆਂ ਕਿਹਾ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਲੋਕ ਇਸ 10ਵੀਂ ਐਨੀਵਰਸਰੀ ਦੇ ਸੰਬੰਧ ਦੇ ਵਿੱਚ ਉੱਥੇ ਆਏ। ਕਈ ਜੋ ਇੱਕ ਬੰਦਾ ਹੈਗਾ ਆ ਜੋ ਪਹਿਲਾਂ ਇੱਕ ਤਰ੍ਹਾਂ ਦੇ ਨਾਲ ਵਾਈਟ ਸੁਪਰਮਿਸਟ ਸੀਗਾ, ਬਾਅਦ ਦੇ ਵਿੱਚ ਉਸਨੇ ਸਾਰਾ ਕੁਝ ਛੱਡ ਕੇ, ਜੋ ਕਾਲਿਕਾ ਹੈਗਾ ਜਿਸ ਦਾ ਪ੍ਰਦੀਪ ਕਾਲਿਕਾ, ਉਸਦੇ ਫਾਦਰ ਦੀ ਡੈਥ ਹੋ ਗਈ ਸੀ। ਉਹ ਗੁਰਦੁਆਰਾ ਸਾਹਿਬ ਦੇ ਉਸ ਟਾਈਮ ਦੇ ਉੱਤੇ ਸੇਵਾਦਾਰ ਸੀਗੇ ਤੇ ਉਸ ਪ੍ਰਦੀਪ ਕਾਲਿਕਾ ਨਾਲ ਰਲ ਕੇ ਇਹਨਾਂ ਨੇ ਇੱਕ ਆਰਗੇਨਾਈਜੇਸ਼ਨ ਵੀ ਬਣਾਈ ਹੋ, ਜੋ ਕਿ ਵੱਖ-ਵੱਖ ਜਗ੍ਹਾ ਦੇ ਜਾ ਕੇ ਐਜੂਕੇਸ਼ਨ ਦਿੰਦੇ ਹੈਗੇ ਆ। ਖਾਸ ਕਰਕੇ ਜੋ ਵਾਈਟ ਸੁਪਰਮਿਸਟ ਗਰੁੱਪ ਹੈਗੇ ਆ, ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਦੇ ਅਗੇਂਸਟ US ਦੀ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਜੋ ਉੱਥੇ ਕਤਲੇਆਮ ਹੀ ਕਹਿ ਸਕਦੇ ਆਪਾਂ ਹੋਇਆ ਸੀ, ਉਸ ਦੇ ਸੰਬੰਧ ਦੇ ਵਿੱਚ ਇਹ ਕਿਹਾ ਸੀ ਵੀ ਇਹ ਹੇਟ ਕ੍ਰਾਈਮ ਸੀ ਤੇ ਟੈਰਰਿਸਟ ਐਕਟ ਸੀਗਾ। ਸੋ ਕਾਲਕੇ ਤੇ ਇਹ ਜੋ ਗੋਰੇ ਮੂਲ ਦਾ ਨੌਜਵਾਨ ਆ, ਇਹ ਪੂਰੇ ਅਮਰੀਕਾ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਆਰਨੋ ਮਾਈਕਾਲਿਸ 51 ਸਾਲਾਂ ਦਾ ਹੈਗਾ, ਇਹ ਗੱਲਬਾਤ ਕਰਦੇ ਹੈਗੇ ਆ ਕਿ ਕਿਸ ਤਰ੍ਹਾਂ ਜੋ ਸਿੱਖਾਂ ਦੇ ਨਾਲ ਧੱਕਾ ਹੋਇਆ ਸੀ ਤੇ ਸਾਨੂੰ ਜਿਹੜੀ ਹੇਟ ਆ ਉਹ ਛੱਡਣੀ ਚਾਹੀਦੀ ਹੈਗੀ ਹੈ। ਬਿਲਕੁਲ ਜੀ, ਦੂਰੋਂ ਨੇੜਿਓਂ ਲੋਕ ਉੱਥੇ ਚੱਲ ਕੇ ਜਿਹੜੇ ਉਹ ਪਹੁੰਚੇ ਆ, ਸੋ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜਿੱਥੇ ਜਿੱਥੇ ਬਾਕੀ ਹੋਰ ਥਾਵਾਂ ਦੇ ਉੱਤੇ ਇਹਨਾਂ ਨੂੰ ਯਾਦ ਕੀਤਾ ਗਿਆ ਤੇ ਇਹਨਾਂ ਦੀ ਯਾਦ ਦੇ ਵਿੱਚ ਵਿਜਲ ਜਾਂ ਉਹ ਸਾਰਾ ਕੁਛ ਕੀਤਾ ਗਿਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਇਹ ਜਿਹੜੀ ਚੀਜ਼ 10 ਵਰ੍ਹੇ ਪਹਿਲਾਂ ਵਾਪਰੀ ਸੀਗੀ, ਉਸ ਨੂੰ ਯਾਦ ਕਰਦੇ, ਉਹਨਾਂ ਵਿਕਟਮਸ ਨੂੰ ਯਾਦ ਕਰਦੇ ਹੋਏ, ਪੀੜਤਾਂ ਨੂੰ ਯਾਦ ਕਰਦੇ ਹੋਏ ਸਾਰੇ ਸਮਾਗਮ ਜਿਹੜੇ ਉਹ ਰਹੇ ਆ। ਸੋ ਇਹ ਚੰਗੀ ਗੱਲ ਆ। ਹਰਜੋਤ ਸਿੰਘ ਜੀ ਉੱਥੋਂ ਦੇ ਸਾਰੇ ਵੱਡੇ ਪੋਲੀਟੀਸ਼ੀਅਨਸ ਨੇ ਇਸ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਨੂੰ ਸ਼ਰਧਾਂਜਲੀਆਂ ਜਿਹੜੀਆਂ ਉਹ ਭੇਂਟ ਕੀਤੀਆਂ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਤੋਂ ਇਹ ਜਿਹੜੀ ਖਬਰ ਆ ਰਹੀ ਆ, ਸਦਰਨ ਕੈਲੀਫੋਰਨੀਆ ਦੇ
ਇਲਾਕੇ 'ਚੋਂ ਇੱਥੇ ਇੱਕ ਔਰਤ ਉੱਤੇ ਹੁਣ ਕਥਿਤ ਤੌਰ ਦੇ ਉੱਤੇ ਇਹ ਦੋਸ਼ ਲਗਾਏ ਜਾ ਰਹੇ ਆ ਅਤੇ ਉਸਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਹਨਾਂ ਜਿਹੜੇ ਕਥਿਤ ਦੋਸ਼ਾਂ ਦੇ ਉੱਤੇ ਵੀ ਇਸ ਨੇ ਆਪਣੇ ਘਰ ਵਾਲੇ ਨੂੰ ਜ਼ਹਿਰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਔਰੇਂਜ ਕਾਉਂਟੀ ਦੇ ਵਿੱਚ ਜਿਹੜਾ ਸ਼ਹਿਰ ਆ ਸਿਟੀ ਆਫ ਅਰਵਾਈਨ, ਉੱਥੇ ਇੱਕ ਬੰਦੇ ਨੇ ਰਿਪੋਰਟ ਕੀਤਾ ਵੀ ਉਹਦੀ ਜਿਹੜੀ ਵਾਈਫ ਜੋ ਕਿ ਪਿਛਲੇ 10 ਸਾਲਾਂ ਦੀ ਆ, ਉਹਨੂੰ ਸ਼ੱਕ ਆ ਵੀ ਉਹ ਉਸ ਨੂੰ ਲਗਾਤਾਰ ਜ਼ਹਿਰ ਦਿੰਦੀ ਆ ਰਹੀ ਆ। ਪਿਛਲੇ 1 ਮਹੀਨੇ ਤੋਂ ਉਹ ਲਗਾਤਾਰ ਬਿਮਾਰ ਹੁੰਦਾ ਜਾ ਰਿਹਾ ਸੀਗਾ। ਯੂਜ਼ੂ 45 ਸਾਲਾਂ ਦੀ ਇਸ ਨੂੰ ਬਾਅਦ ਦੇ ਵਿੱਚ ਜਾਂਚ ਕਰਨ ਵਾਲਿਆਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਤੇ ਕਹਿੰਦੇ ਵੀ ਉਹ ਅਦਾਲਤ ਵਿੱਚ ਪੇਸ਼ ਉਸ ਨੂੰ ਕੀਤਾ ਗਿਆ ਤੇ ਹੁਣ 30,000 ਦੀ ਬੇਲ ਦੇ ਉੱਤੇ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਇਹ ਡਰਮਾਟੋਲੋਜਿਸਟ ਹੈਗੀ ਆ ਇਹ ਜਿਹੜੀ ਉੱਦਾਂ ਬੀਬੀ, ਹਾਲ ਦੀ ਘੜੀ ਕੋਈ ਉਸਦਾ ਅਟਰਨੀ ਤਾਂ ਨਹੀਂ ਆ। ਅਰਵਾਈਨ ਪੁਲਿਸ ਨੇ ਕਨਫਰਮ ਜਿਹੜਾ ਉਹ ਕੀਤਾ ਆ ਵੀ ਜਿਹੜੀ ਯੂ ਆ ਉਸਨੇ ਆਪਣੇ ਘਰ ਵਾਲੇ ਦੇ ਫੂਡ ਨੂੰ ਪੋਇਜ਼ਨ ਨਹੀਂ ਕੀਤਾ, ਪਰ ਕਹਿੰਦੇ ਵੀ ਇਹ ਨਹੀਂ ਪਤਾ ਲੱਗਾ ਵੀ ਇਸਨੇ ਪੋਇਜ਼ਨ ਯੂਜ਼ ਕੀਤਾ, ਜੇ ਕੀਤਾ ਤੇ ਕਿਸ ਤਰੀਕੇ ਦੇ ਵਿੱਚ, ਕਿਹੜੀਆਂ ਹੋਰ ਚੀਜ਼ਾਂ 'ਚ ਪਾ ਕੇ ਕੀਤਾ ਹੋ ਸਕਦਾ ਆ। ਸੋ ਪ੍ਰੋਵੀਡੈਂਸ ਮਿਸ਼ਨ ਹਸਪੀਟਲ ਦੇ ਵਿੱਚ ਇਹ ਉੱਦਾਂ ਕੰਮ ਕਰਦੀ ਹੈ ਤੇ ਕਹਿੰਦੇ ਵੀ ਉਹ ਜਿਹੜਾ ਹਸਪਤਾਲ ਵਾਲੇ ਵੀ ਪੁਲਿਸ ਦੇ ਨਾਲ ਇਸ ਜਾਂਚ ਦੇ ਵਿੱਚ ਲੱਗੇ ਆ। ਸੋ ਕਹਿੰਦੇ ਵੀ ਇਹ ਡੋਮੈਸਟਿਕ ਇਸ਼ੂ ਲੱਗਾ ਆ ਤੇ ਕਿਸੇ ਦੀ ਪੇਸ਼ੈਂਟ ਨੂੰ ਉੱਦਾਂ ਕੋਈ ਅਸਰ ਨਹੀਂ ਪਿਆ, ਪਰ ਲੋਕ ਜਿਹੜੇ ਹਰਜੋਤ ਸਿੰਘ ਜੀ ਕਿੱਥੋਂ ਤੱਕ ਜਿਹੜੇ ਉਹ ਚਲੇ ਜਾਂਦੇ ਆ। ਸੋ ਇਹ ਬੰਦੇ ਨੂੰ ਲੱਗਾ ਵੀ ਸ਼ੱਕ ਹੋਇਆ ਵੀ ਮੈਨੂੰ ਇਹ ਜ਼ਹਿਰ ਦੇ ਰਹੀ ਆ ਤੇ ਫਿਰ ਜਾ ਕੇ ਉਸਨੂੰ ਹੁਣ ਇਹ ਗ੍ਰਿਫਤਾਰ ਕੀਤਾ ਗਿਆ ਤੇ 10 ਸਾਲਾਂ ਤੋਂ ਇਹ ਵਿਆਹੇ ਸੀਗੇ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਗਵਰਨਰ ਜੋ ਆ ਗ੍ਰੈਗ ਐਬਟ, ਉਹਨਾਂ ਨੇ ਕਾਫੀ ਗੁੱਸਾ ਜ਼ਾਹਰ ਕੀਤਾ। ਜੋ ਨਿਊਯਾਰਕ ਦੇ ਗਵਰਨਰ ਆ ਤੇ ਉਹਨਾਂ ਨੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਦੇ ਉੱਤੇ ਗੁੱਸਾ ਜ਼ਾਹਰ ਕੀਤਾ ਹੈ ਵੀ ਉਹ ਬੱਸਾਂ ਭਰ ਕੇ ਜੋ ਅਨਡਾਕੂਮੈਂਟਡ ਲੋਕ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਉਹ ਨਿਊਯਾਰਕ ਨੂੰ ਭੇਜ ਰਹੇ ਹੈਗੇ ਆ। ਪਿਛਲੇ ਕੁਝ ਮਹੀਨਿਆਂ ਤੋਂ ਟੈਕਸਸ ਦੇ ਗਵਰਨਰ ਨੇ ਵਾਸ਼ਿੰਗਟਨ DC ਨੂੰ, ਜੋ ਆਪਣੀ ਰਾਜਧਾਨੀ ਆ, ਬੱਸਾਂ ਭਰ ਕੇ ਭੇਜਣੀਆਂ ਸ਼ੁਰੂ ਕੀਤੀਆਂ ਹੋਈਆਂ ਸੀਆਂ। ਉਹ ਕਹਿੰਦੇ ਵੀ ਮੇਰਾ ਮਕਸਦ ਇਹ ਆ ਵੀ ਇਹਨਾਂ ਤੱਕ ਪਹੁੰਚਾਉਣਾ ਵੀ ਇਹ ਕੋਈ ਕੇਅਰ ਨਹੀਂ ਕਰ ਰਿਹਾ, ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਉਹ ਬਾਰਡਰ ਕ੍ਰਾਸ ਕਰਕੇ ਆ ਰਹੇ ਹੈਗੇ ਆ। ਤੇ ਇਹਦੇ ਸੰਬੰਧ ਦੇ ਵਿੱਚ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਇਹ ਜੋ ਟੈਕਸਸ ਦੇ ਗਵਰਨਰ ਕਰ ਰਹੇ ਆ ਉਸ ਦਾ ਵਿਰੋਧ ਕੀਤਾ ਹੈਗਾ। ਉਹ ਕਹਿੰਦੇ ਵੀ ਸਾਡੇ ਕੋਲ ਹੁਣ ਸ਼ੈਲਟਰ ਲਈ ਜਗ੍ਹਾ ਨਹੀਂ ਹੈਗੀ। ਸਿਟੀ ਦੇ ਕੋਲ ਆਲਰੇਡੀ 4,000 ਤੋਂ ਵੱਧ ਅਸਾਈਲਮ ਸੀਕਰਸ ਪਹੁੰਚ ਚੁੱਕੇ ਆ ਜਿਨ੍ਹਾਂ ਨੂੰ ਸ਼ੈਲਟਰਸ ਦੇ ਵਿੱਚ ਰੱਖਿਆ ਗਿਆ ਆ। ਪਿਛਲੇ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਰੱਖਿਆ ਗਿਆ। ਜੋ ਗ੍ਰੈਗ ਐਬਟ ਹੈਗੇ ਆ, ਉਹਨਾਂ ਨੇ ਟੈਕਸਸ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਨੂੰ ਆਰਡਰ ਕੀਤਾ ਹੋਇਆ ਵੀ ਤੁਸੀਂ ਚਾਰਟਰ ਬੱਸਾਂ ਭਰ ਕੇ ਜੋ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਉਹਨਾਂ ਨੂੰ ਨਿਊਯਾਰਕ ਤੇ ਵਾਸ਼ਿੰਗਟਨ DC ਨੂੰ ਭੇਜੀ ਜਾਓ। ਇਹ ਪਿਛਲੇ ਅਪ੍ਰੈਲ ਮਈ ਮਹੀਨੇ ਤੋਂ ਇਦਾਂ ਚੱਲ ਰਿਹਾ ਹੈਗਾ। ਕਹਿੰਦੇ ਵੀ ਮੇਰਾ ਇਹ ਕਾਰਨ ਦੱਸਣ ਦਾ ਇਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਬਾਰ-ਬਾਰ ਇਸ ਤੋਂ ਰਿਫਿਊਜ਼ ਕਰ ਰਹੇ ਆ ਵੀ ਇਹ ਇੱਕ ਬਾਰਡਰ ਦੀ ਜੋ ਸਟੇਟ ਆ ਉਹ ਤੇ ਬਹੁਤ ਵੱਡਾ ਕ੍ਰਾਈਸਿਸ ਬਣਿਆ ਹੋਇਆ ਹੈਗਾ। ਤੇ ਇਸ ਦੇ ਸੰਬੰਧ ਦੇ ਵਿੱਚ ਨਿਊਯਾਰਕ ਦੇ ਮੇਅਰ ਨੇ ਇਹ ਵੀ ਕਿਹਾ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਆਪਾਂ ਇੰਟਰਵਿਊ ਵੀ ਕੀਤੀ ਆ, ਈਵਨ ਦੋ ਅਸੀਂ ਉਹਨਾਂ ਨੂੰ ਵੈਲਕਮ ਵੀ ਕਰਦੇ ਆ, ਪਰ ਉਹ ਕਹਿ ਰਹੇ ਆ ਵੀ ਅਸੀਂ ਤਾਂ ਨਿਊਯਾਰਕ ਆਉਣਾ ਨਹੀਂ ਚਾਹੁੰਦੇ। ਕਈਆਂ ਦੇ ਕਿਸੇ ਦੇ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਵੱਖ-ਵੱਖ ਸਟੇਟਸ ਦੇ ਵਿੱਚ ਆ, ਉਹ ਉਹਨਾਂ ਦੇ ਕੋਲ ਜਾਣਾ ਚਾਹੁੰਦੇ ਹੈਗੇ ਆ। ਜੋ ਕਹਿੰਦੇ ਵੀ ਨਿਊਯਾਰਕ ਦੇ ਵਿੱਚ ਰਹਿਣਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਸ਼ੈਲਟਰ ਵੀ ਦੇਵਾਂਗੇ। ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਆ ਉਹ ਸਾਡੇ ਵਲੰਟੀਅਰਸ ਉਹਨਾਂ ਦੀ ਹੈਲਪ ਕਰਨਗੇ। ਐਬਰਟ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਐਡਮਜ਼ ਆ ਨਿਊਯਾਰਕ ਦੇ ਮੇਅਰ ਤੇ ਵਾਸ਼ਿੰਗਟਨ DC ਦੇ ਮੇਅਰ ਮਰੀਅਲ ਵਾਊਜ਼ਰ, ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਦਰਨ ਬਾਰਡਰ ਦੇ ਉੱਤੇ ਆ ਕੇ ਇੱਕ ਵਾਰ ਦੇਖੋ ਵੀ ਇੱਥੇ ਜਿਹੜੀ ਸਿਚੁਏਸ਼ਨ ਆ ਉਹ ਕੀ ਬਣੀ ਹੋਈ ਹੈਗੀ ਆ। ਸੋ ਹੁਣ ਜੋ ਪੋਲੀਟੀਸ਼ੀਅਨ ਆ ਇਹਨਾਂ ਸਟੇਟਸ ਦੇ ਉਹ ਆਪਸ ਦੇ ਵਿੱਚ ਜੋ ਨਵੇਂ ਇਮੀਗ੍ਰੈਂਟਸ ਆ ਰਹੇ ਹੈਗੇ ਆ ਉਹਨਾਂ ਨੂੰ ਲੈ ਕੇ ਕਾਫੀ ਉਹਨਾਂ ਦੀ ਸ਼ਬਦ ਜੰਗ ਵੀ ਸ਼ੁਰੂ ਹੋਈ ਆ ਤੇ ਕਾਫੀ ਗਰਮਾਏ ਹੋਏ ਵੀ ਹੈਗੇ। ਅਗਲੀ ਗੱਲ ਕਰਦੇ ਜਾਈਏ ਇਨਫਲੇਸ਼ਨ ਨੂੰ ਲੈ ਕੇ, ਕਹਿੰਦੇ ਵੀ ਜਿਹੜੀ ਕੰਜ਼ਿਊਮਰ ਇਨਫਲੇਸ਼ਨ ਐਕਸਪੈਕਟੇਸ਼ਨਸ ਆ ਜੁਲਾਈ ਮਹੀਨੇ ਦੇ ਵਿੱਚ ਉਹ ਪਹਿਲਾਂ ਦੇ ਨਾਲੋਂ ਥੋੜ੍ਹੀਆਂ ਜਿਹੀਆਂ ਬਿਹਤਰ ਹੋਈਆਂ ਆ। 9% ਤੱਕ ਜੂਨ ਮਹੀਨੇ ਦੀ ਇਨਫਲੇਸ਼ਨ ਦੇ ਆંકੜੇ ਜਿਹੜੇ ਉਹ ਆਏ ਸੀ, ਜਿਸ ਕਰਕੇ ਸਭ ਨੂੰ ਹੀ ਪਤਾ ਆ
ਵੀ ਕਾਫੀ ਹੜਕੰਪ ਮਚਿਆ ਸੀ। ਹੁਣ ਜਿਹੜੀਆਂ ਕਿਆਸ ਰਹੀਆਂ ਕਹਿੰਦੇ ਆ ਵੀ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਜੂਨ ਦੇ ਹਿਸਾਬ ਦੇ ਨਾਲ ਉਹ ਥੋੜ੍ਹੀਆਂ ਘਟਣਗੀਆਂ। ਇਨਫਲੇਸ਼ਨ ਸਟਿਲ ਉਹ ਹੈਗੀ ਹੈ, ਇਹ ਨਹੀਂ ਆ ਵੀ ਇਨਫਲੇਸ਼ਨ ਖਤਮ ਹੋ ਗਈ ਆ, ਪਰ ਉਹਦੇ ਵਿੱਚ ਡਰੋਪ ਕਹਿੰਦੇ ਆ ਵੀ ਉਹ ਆ ਸਕਦਾ ਹੈ 6.2% ਤੱਕ ਆ ਸਕਦੀ ਆ। ਸੋ 3 ਈਅਰ ਇਨਫਲੇਸ਼ਨ ਰੇਟ ਉਹ ਓਵਰਆਲ ਕਹਿੰਦੇ ਆ ਵੀ 3.6 ਤੋਂ ਘਟ ਕੇ 3.2 ਤੱਕ ਜਿਹੜਾ ਉਹ ਪਹੁੰਚਿਆ ਹੈਗਾ ਆ। ਸੋ ਗੈਸ ਦੇ ਪ੍ਰਾਈਸਿਸ ਲਗਾਤਾਰ ਮਹੀਨੇ ਤੋਂ ਵੱਧ ਹੋ ਗਿਆ ਘਟਣ ਦੇ ਕਰਕੇ ਲੋਕਾਂ ਨੂੰ ਥੋੜੀ ਜੀ ਉਸ ਪੱਖੋਂ ਰਾਹਤ ਆ, ਪਰ ਅਜੇ ਵੀ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਉਹ ਅਜੇ ਵੀ ਵੱਧ ਹੀ ਹੈਗੀਆਂ ਆ। ਨੈਸ਼ਨਲ ਗੈਸ ਪ੍ਰਾਈਸ ਐਵਰੇਜ ਕਹਿੰਦੇ ਆ ਵੀ ਇਸ ਹਫਤੇ ਦੇ ਵਿੱਚ ਕਈ ਮਹੀਨਿਆਂ ਬਾਅਦ ਮਾਰਚ ਮਹੀਨੇ ਤੋਂ ਬਾਅਦ ਚ ਪਹਿਲੀ ਵਾਰੀ $4 ਤੋਂ ਥੱਲੇ ਜਾ ਸਕਦੀ ਹੈਗੀ ਆ। ਸੋ ਇਹ ਇੱਕ ਚੰਗੀ ਜਿਹੜੀ ਉਹ ਗੱਲ ਲੋਕਾਂ ਲਈ ਥੋੜੀ ਹੋ ਸਕਦੀ ਆ, ਪਰ ਕੀ ਐਕਚੁਅਲ ਚ ਉਹ ਪੁਰਾਣੇ ਰੇਟ ਦੇ ਉੱਤੇ ਜਾ ਪਹੁੰਚੂਗੀ, ਇਹ ਇੱਕ ਵੱਡੇ ਜਿਹੜੇ ਸਵਾਲ ਆ ਉਹ ਦੇਖੇ ਗਏ ਆ। ਸੋ ਹੁਣ ਜਿਹੜੇ ਕੰਜ਼ਿਊਮਰ ਇਨਫਲੇਸ਼ਨ ਐਕਸਪੈਕਟੇਸ਼ਨਸ ਆ ਜੁਲਾਈ ਦੇ ਲਈ ਉਹ 6.2% ਦੇ ਉੱਤੇ ਇਹਨਾਂ ਨੇ ਜਿਹੜੇ ਉਹ ਰੱਖੇ ਹੈਗੇ ਆ। ਸੋ ਹੋਪਫੁਲੀ ਥੋੜੀ ਜਿਹੀ ਲੋਕਾਂ ਨੂੰ ਕਿਤੇ ਇਹ ਗੁੱਡ ਨਿਊਜ਼ ਸੁਣਨ ਨੂੰ ਜਿਹੜੀ ਮਿਲੇ, ਨਹੀਂ ਤਾਂ ਅਰਥਚਾਰੇ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਡਰ ਦਾ ਮਾਹੌਲ ਇੱਕ ਹਿਸਾਬ ਦੇ ਨਾਲ ਬਣਿਆ ਪਿਆ ਆ। ਫੈਡਰਲ ਰਿਜ਼ਰਵ ਨੇ ਇਸ ਸਾਲ ਦੇ ਵਿੱਚ ਆਲਰੇਡੀ 2.25% ਜਿਹੜੇ ਪੁਆਇੰਟ ਆ ਉਹ ਇਨਕਰੀਜ਼ ਕੀਤੇ ਆ। ਜੇ 2 ਤੋਂ 3 ਵਾਰੀ ਕਹਿੰਦੇ ਆ ਵੀ ਇਹਨਾਂ ਨੇ ਇਸ ਸਾਲ 'ਚ ਹੋਰ ਰੇਟ ਇਨਕਰੀਜ਼ ਜਿਹੜੇ ਉਹ ਕਰਨੇ ਹੈਗੇ ਆ। ਸੋ ਓਵਰਆਲ ਇਨਫਲੇਸ਼ਨ ਨੂੰ, ਮਹਿੰਗਾਈ ਨੂੰ ਜਿਹੜਾ ਆ ਕਾਬੂ ਪਾਉਣ ਦੇ ਲਈ ਫੈਡਸ ਜੋ ਇਸ ਟਾਈਮ ਇੰਟਰਸਟ ਰੇਟ ਵਧਾ ਰਿਹਾ ਆ, ਇਸ ਦਾ ਅਸਰ ਤਾਂ ਦੇਖੋ ਕੁਛ ਮਹੀਨਿਆਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਪਤਾ ਲੱਗਦਾ ਹੁੰਦਾ ਆ, ਪਰ ਜੋ ਹੜਕੰਪ ਦੇ ਵਿੱਚ ਇਸ ਟਾਈਮ ਚੱਲ ਰਿਹਾ ਆ ਉਸ ਨੂੰ ਲੈ ਕੇ ਲੋਕਾਂ ਨੂੰ, ਪਰ ਇਹੀ ਕਹਿ ਸਕਦੇ ਹਾਂ ਜੋ ਸਿੰਘ ਜੀ ਹਦਾਇਤ ਅਜੇ ਵੀ ਇਹੀ ਆ ਵੀ ਭਾਈ ਵਾਧੂ ਦਾ ਖਰਚਾ, ਮਹਿੰਗੀਆਂ ਚੀਜ਼ਾਂ ਜਿਹੜੀਆਂ ਆ ਜੇ ਖਰੀਦਣ ਤੋਂ ਥੋੜਾ ਜਿਹਾ ਗੁਰੇਜ਼ ਜਿਹੜਾ ਉਹ ਜ਼ਰੂਰ ਰੱਖੋ। ਓਵਰ ਇਨਵੈਂਟੋਰੀ ਜਿਹੜੀ ਇਸ ਟਾਈਮ ਕਈ ਸਟੋਰਾਂ ਦੇ ਵਿੱਚ ਹੋਈ, ਉਹਦੇ ਵਿੱਚ ਸੇਲਾਂ ਬਹੁਤ ਲੱਗੀਆਂ ਨੇ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਉਹਨਾਂ ਨੂੰ ਆ ਵੀ ਸਾਨੂੰ ਰੱਖਣ ਦੇ ਲਈ ਥਾਂ ਨਹੀਂ ਹੈਗੀ ਤੇ ਇਸ ਲਈ ਅਸੀਂ ਸਸਤੇ ਭਾਅ ਦੇ ਉੱਤੇ ਵੇਚਣ ਦੀ ਉਹ ਕੋਸ਼ਿਸ਼ ਕਰ ਰਹੇ ਆ, ਪਰ ਜਿਹੜਾ ਖਰੀਦਦਾਰ ਆ ਉਸ ਨੂੰ ਇਹ ਫੈਸਲਾ ਲੈਣਾ ਪੈਣਾ ਆ ਵੀ ਕੀ ਵਾਕਈ ਉਸ ਨੂੰ ਇਹ ਚੀਜ਼ ਚਾਹੀਦੀ ਆ ਜਾਂ ਕੁਛ ਚਿਰ ਰੱਖਣ ਦੇ ਲਈ ਉਹਦੇ ਕੋਲ ਸਪੇਸ ਜਾਂ ਥਾਂ ਹੈਗੀ ਆ ਜਾਂ ਬਾਅਦ ਦੇ ਵਿੱਚ ਸੁੱਟਣੀ ਪਊਗੀ। ਉਸ ਹਿਸਾਬ ਦੇ ਨਾਲ ਜਿਹੜਾ ਉਹ ਫੈਸਲਾ ਲਵੇ, ਕਿਉਂਕਿ ਇਹ ਮਨ ਲੁਭਾਵੇ ਜਿਹੜੇ ਸੇਲਸ ਦੇ ਆਫਰ ਆ ਨਾ, ਉਹ ਬੰਦੇ ਦਾ ਦਿਲ ਪਿਘਲਾ ਜਾਂਦੇ ਆ ਤੇ ਫਿਰ ਖਰਚਾ ਤੁਸੀਂ ਕਰ ਪੈਂਦੇ ਆ, ਪਰ ਦੇਖ ਕੇ ਚੀਜ਼ਾਂ ਖਰੀਦਿਓ ਜੇ ਜ਼ਰੂਰਤ ਆ ਤਾਂ ਹੀ, ਤਾਂ ਨਹੀਂ ਤਾਂ ਅਦਰਵਾਈਜ਼ ਥੋੜਾ ਵੇਟਡ ਆਊਟ ਵੀ ਉਸ ਚੀਜ਼ ਨੂੰ ਵੇਟ ਆਊਟ ਕਰ ਲਓ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਬਹੁਤਾ ਅਰਥਚਾਰੇ ਦੇ ਵਿੱਚ ਮੋੜਾ ਜਿਹੜਾ ਉਹ ਪਵੇ, ਪਰ ਆਲਦੋ ਰਿਸੈਸ਼ਨ ਹਰਜੋਤ ਸਿੰਘ ਜੀ, ਕਿਉਂਕਿ ਲਗਾਤਾਰ 2 GDPs ਸੁੰਗੜੀਆਂ ਨੇ, ਨੈਗੇਟਿਵ ਚ ਗਈਆਂ ਨੇ, ਉਹਦੇ ਕਰਕੇ ਰਿਸੈਸ਼ਨ ਨੇ ਤਾਂ ਦਸਤਕ ਦਿੱਤੀ ਹੈਗੀ ਆ ਜੀ। ਸੋ ਬਿਲਕੁਲ ਇਨਫਲੇਸ਼ਨ ਦੀ ਗੱਲ ਕਰਦੇ ਜਾਈਏ, ਜੋ ਗਿਗ ਕੰਪਨੀਆਂ ਦੇ ਲਈ ਕੰਮ ਕਰਦੇ ਆ, ਖਾਸ ਕਰਕੇ ਊਬਰ, ਲਿਫਟ ਜਾਂ ਡੋਰਡੈਸ਼ ਲਈ, ਉਹ EMPLOYEES ਕਹਿ ਰਹੇ ਆ ਵੀ ਸਾਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ, ਕਿਉਂਕਿ ਅੱਜ ਵਾਸ਼ਿੰਗਟਨ ਪੋਸਟ ਨੇ ਕਾਫੀ ਵੱਡੀ ਸਟੋਰੀ ਇਹਦੇ ਸੰਬੰਧ ਦੇ ਵਿੱਚ ਰਨ ਕੀਤੀ ਆ। ਉਹਨੇ ਦੱਸਿਆ ਵੀ ਕਿਸ ਤਰ੍ਹਾਂ ਇੱਕ ਲੇਡੀ ਡੈਵੀ ਵਰਕਰ ਨਾਮ ਦੀ ਕਹਿੰਦੀ ਵੀ ਮੈਂ 12 ਤੋਂ 14 ਘੰਟੇ ਕੰਮ ਕਰਦੀ ਹਾਂ ਤੇ ਸਿਰਫ $1200 ਹੀ ਮੇਰਾ ਬਣਦਾ ਆ, ਤੇ ਪਹਿਲਾਂ ਲੋਕ ਟਿਪ ਕਾਫੀ ਦੇ ਦਿੰਦੇ ਸੀ। ਕਹਿੰਦੀ ਵੀ ਹੁਣ ਜੇ ਲੋਕ ਆ ਉਹ ਟਿਪ ਦੇਣੋਂ ਵੀ ਹਟ ਗਏ ਹੈਗੇ ਆ, ਕਿਉਂਕਿ ਇਨਫਲੇਸ਼ਨ ਵਧੀ ਆ, ਰਿਸੈਸ਼ਨ ਦਾ ਡਰ ਹੈਗਾ, ਤੇ ਗੈਸ ਪ੍ਰਾਈਸਸ ਜੋ ਆ ਉਹ ਕਾਫੀ ਉੱਪਰ ਗਈਆਂ ਹੈਗੀਆਂ। ਬਹੁਤ ਸਾਰੇ ਗਿਗ ਵਰਕਰਸ ਆ ਉਹ ਪਾਰਟ ਟਾਈਮ ਕੰਮ ਕਰਦੇ ਹੈਗੇ ਆ, ਜੋ ਜਿੰਨੇ ਵੀ ਐਗਜ਼ੀਕਿਊਟਿਵਸ ਹੈਗੇ ਆ ਊਬਰ, ਲਿਫਟ, ਡੋਰਡੈਸ਼ ਦੇ, ਉਹਨਾਂ ਨੇ ਇਹ ਕਿਹਾ ਆ ਵੀ ਪਾਰਟ ਟਾਈਮ ਵਰਕਰਸ ਜੋ ਕੰਮ ਕਰਦੇ ਆ ਉਹ ਕੁਛ ਨਾ ਕੁਛ ਐਕਸਟਰਾ ਮਨੀ ਬਣਾਉਣਾ ਚਾਹੁੰਦੇ ਆ, ਪਰ ਇਹ ਉਹਨਾਂ ਦੇ ਲਈ ਵੀ ਇੱਕ ਤਰ੍ਹਾਂ ਦੇ ਨਾਲ ਕਾਫੀ ਟਫ ਹੈਗਾ ਉਹਨਾਂ ਦੀਆਂ ਜੋ ਸੈਲਰੀ ਨੂੰ ਵਧਾਉਣਾ। ਪਰ ਓਵਰਆਲ ਜਿੰਨਾ ਸਰਵੇ ਕੀਤਾ ਗਿਆ ਹੈਗਾ, ਇੱਕ ਪਿਊਰ ਸਰਚ ਸੈਂਟਰ ਨੇ ਇਹ ਕਿਹਾ ਆ ਵੀ ਜੋ ਗਿਗ ਵਰਕਰਸ ਆ ਉਹ ਮਿਨੀਮਮ ਵੇਜ ਤੋਂ ਵੀ ਘੱਟ ਪੈਸੇ ਬਣਾਉਂਦੇ ਆ, ਜੇ ਤੁਸੀਂ ਸਾਰੇ ਫੈਕਟਰਸ ਇਹਦੇ ਵਿੱਚ ਕਾਊਂਟ ਕਰਕੇ ਦੇਖੋ। ਉਹ 'ਚ ਗੈਸ ਦੇਖ ਲਓ, ਕਾਰ ਦੀ ਟੁੱਟ ਭੱਜ ਦੇਖ ਲਓ, ਕਾਰ ਦੀ ਪ੍ਰਾਈਸ ਘਟਦੀ ਹੈਗੀ, ਕੀਮਤ ਘਟਦੀ ਆ, ਕਿਉਂਕਿ ਤੁਸੀਂ ਡਰਾਈਵ ਜ਼ਿਆਦਾ ਕਰਦੇ ਆ, ਆਪਣੇ ਘੰਟੇ ਲਾ ਲਓ। ਤੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਉਹ ਕਹਿੰਦੇ ਵੀ ਹੁਣ ਲੋਕਾਂ ਨੇ ਟਿਪ ਦੇਣੀ ਵੀ ਘਟਾਤੀ ਹੈਗੀ ਜਾਂ ਕਈ ਦਿੰਦੇ ਨਹੀਂ ਹੈਗੇ। ਸੋ ਓਵਰਆਲ ਮਿਨੀਮਮ ਵੇਜ ਤੋਂ ਵੀ ਜੋ ਲੋਕ ਆ ਉਹ ਕਹਿੰਦੇ ਘੱਟ ਪੈਸੇ ਅਸੀਂ
ਬਣਾ ਰਹੇ ਹੈਗੇ ਆ। ਈਵਨ ਦੋ ਅਨਪਲੋਇਮੈਂਟ ਰੇਟ ਕੈਲੀਫੋਰਨੀਆ ਦੇ ਵਿੱਚ ਤਾਂ ਕਾਫੀ ਘੱਟ ਹੈਗਾ ਆ। ਪਿਛਲੇ ਸ਼ੁੱਕਰਵਾਰ ਨੂੰ ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਇਹ ਵੀ ਦੱਸਿਆ ਸੀ ਵੀ 5,28,000 ਦੇ ਕਰੀਬ ਨਵੀਆਂ ਜੌਬਸ ਕ੍ਰੀਏਟ ਹੋਈਆਂ ਆ। ਪਰ ਕਿਹੜੀਆਂ ਜੌਬਸ ਕ੍ਰੀਏਟ ਹੋਈਆਂ ਆ ਜੇ ਲੋਕਾਂ ਦਾ ਆਪਣੇ ਖਾਣ ਪੀਣ ਲਈ, ਰਹਿਣ ਲਈ ਖਰਚਾ ਪਾਣੀ ਨਹੀਂ ਪੂਰਾ ਹੁੰਦਾ। ਸੋ ਕੁਛ ਨਾ ਕੁਛ ਤਾਂ ਇਹਦੇ ਵਿੱਚ ਜਿਹੜਾ ਰੋਂਗ ਹੈਗਾ ਆ। ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ IRS ਨੂੰ $80 ਬਿਲੀਅਨ ਜਿਹੜਾ ਆ ਉਹ ਮਿਲਣ ਜਾ ਰਿਹਾ ਆ। ਤੇ ਇਸ ਦੇ ਵਿੱਚ ਜਿਹੜੇ ਕਿਹਾ ਜਾ ਰਿਹਾ ਵੀ ਇਸ $80 ਬਿਲੀਅਨ ਦੇ ਵਿੱਚ ਜਿਹੜਾ ਅਗਲੇ 10 ਸਾਲਾਂ 'ਚ ਇਹਨਾਂ ਨੇ ਐਲੋਕੇਟ ਕੀਤਾ ਹੈ ਖਰਚਾ, ਉਸ ਦੇ ਵਿੱਚ ਮੈਜੋਰਟੀ ਅੱਧੇ ਤੋਂ ਵੱਧ 50% ਤੋਂ ਵੱਧ ਮਨੀ ਐਨਫੋਰਸਮੈਂਟ ਦੇ ਉੱਤੇ। ਸੋ ਤੁਸੀਂ IRS ਦੇ ਆਡਿਟ ਤੇ ਹੋਰ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ 'ਚ ਦੇਖੋਗੇ ਵੀ ਅਗਲੇ ਫਿਸਕਲ ਈਅਰ ਤੋਂ ਉਹ ਤੇਜ਼ ਹੋਣਗੀਆਂ। ਇਸ ਦੇ ਨਾਲ ਕਹਿੰਦੇ ਵੀ ਜਿਹੜੀ IRS ਆ ਡਾਇਰੈਕਟ ਫ੍ਰੀ ਈ-ਫਾਈਲਿੰਗ ਸਿਸਟਮ ਜਿਹੜਾ ਉਹ ਤਿਆਰ ਕਰਨ ਜਾ ਰਹੀ ਆ, ਜੋ ਕਿ ਕੰਗਰੈਸ਼ਨਲ ਬਜਟ ਆਫਿਸ ਦੇ ਤਹਿਤ 2022 ਤੋਂ 2031 ਤੱਕ $203 ਬਿਲੀਅਨ ਦਾ ਨਵਾਂ ਰੈਵਨਿਊ ਜਿਹੜਾ ਉਹ ਜਨਰੇਟ ਜਿਹੜਾ ਉਹ ਕਰੇਗੀ। ਇਹ ਜਿਹੜਾ ਕਾਂਗਰੈਸ਼ਨਲ ਬਜਟ ਆਫਿਸ ਆਖਦਾ ਆ। ਸੋ ਆਡਿਟ ਰੇਟ ਜਿਹੜਾ ਅਮਰੀਕਨਸ 5 ਮਿਲੀਅਨ ਜਾਂ ਉਸ ਤੋਂ ਵੱਧ ਜਿਹੜੇ ਬਣਾ ਰਹੇ ਸੀ, ਉਹ ਘਟ ਕੇ 2% ਤੋਂ ਵੀ ਥੱਲੇ ਜਿਹੜਾ ਉਹ ਆ ਗਿਆ ਸੀ 2010 ਚੋਂ 16%। ਸੋ ਜਿੰਨੇ ਅਮੀਰ ਬੰਦੇ ਸੀਗੇ ਬੇਸਿਕਲੀ ਵੱਧ 5 ਮਿਲੀਅਨ ਤੋਂ ਵੱਧ ਕਮਾਉਣ ਵਾਲੇ, ਉਹਨਾਂ ਦੇ ਆਡਿਟ ਹੋਣੇ ਹੀ ਜਿਹੜੇ ਉਹ ਬੰਦ ਇੱਕ ਹਿਸਾਬ ਦੇ ਨਾਲ ਹੋ ਗਏ ਸੀ। 16% ਤੋਂ ਘਟ ਕੇ ਮਹਿਜ 2% ਦੇ ਉੱਤੇ ਜਾ ਪਹੁੰਚੇ ਸੀਗੇ। ਸੋ ਹੁਣ ਕਹਿੰਦੇ ਵੀ ਇਸ ਐਨਫੋਰਸਮੈਂਟ ਨੂੰ ਇਹ ਨਵੇਂ $80 ਬਿਲੀਅਨ ਦਾ ਜਿਹੜਾ ਬਜਟ ਮਿਲਿਆ ਆ, ਉਸ ਦੇ ਕਰਕੇ ਜਿਹੜਾ ਇਸ ਨੂੰ ਵਧਾਇਆ ਜਿਹੜਾ ਉਹ ਜਾਵੇਗਾ। ਸੋ ਕਹਿੰਦੇ ਵੀ ਇਹ ਹੁਣ ਦੇਖੋ ਇਸ ਦੇ ਨਾਲ ਕਿੰਨਾ ਕੁ ਅਸਰ ਜਿਹੜਾ ਆ ਉਹ ਪੈਣ ਵਾਲਾ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਬਾਈਡਨ ਹੁਣਾਂ ਨੇ ਕਿਹਾ ਸੀ ਕਿ ਵੀ 4 ਲੱਖ ਜਾਂ ਉਸ ਤੋਂ ਵੱਧ ਕਮਾਉਣ ਵਾਲਿਆਂ ਦੇ ਉੱਤੇ ਜਿਹੜੀ ਰਿਲੇਸ਼ਨਸ ਜਿਹੜੀਆਂ ਉਹ ਜ਼ਿਆਦਾ ਕਰਦੇ ਆ, ਕਿ ਉਹਨਾਂ ਦੇ ਲਈ ਐਨਫੋਰਸਮੈਂਟ ਆ ਉਹ ਵਧਾਉਣਗੇ। ਇਹ ਜਿਹੜੀ ਦੇਖਣ ਵਾਲੀ ਗੱਲ ਆ। IRS ਦੇ ਜਿਹੜੇ ਕਮਿਸ਼ਨਰ ਚਾਰਲਸ ਰਿਟਿਗ ਉਹਨਾਂ ਨੇ ਕਿਹਾ ਆ ਵੀ 80 ਬਿਲੀਅਨ ਦੀ ਜਿਹੜੀ ਇਹ ਫੰਡਿੰਗ ਆ, ਇਸ ਦੇ ਨਾਲ ਉਹਨਾਂ ਲੋਕਾਂ ਦੇ ਆਡਿਟ ਨਹੀਂ ਜਿਹੜੇ ਉਹ ਵਧਣਗੇ ਜਿਹੜੇ 4 ਲੱਖ ਤੋਂ ਘੱਟ ਕਮਾਈ ਕਰਦੇ ਆ। ਸੋ ਜਿਹੜੇ 4 ਲੱਖ ਜਾਂ ਉਸ ਤੋਂ ਵੱਧ ਜਿਨ੍ਹਾਂ ਦੀ ਪਰ ਈਅਰ ਇਨਕਮ ਆ, ਉਹਨਾਂ ਦੇ ਆਡਿਟਸ ਦੇ ਵਿੱਚ ਜਿਹੜੀ ਕਹਿੰਦੇ ਆ ਵੀ ਤੇਜ਼ੀ ਜਿਹੜੀ ਉਹ ਲਿਆਂਦੀ ਜਾਵੇਗੀ। ਜੀ, ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਭਈ ਜੋ ਸੁਪਰ ਰਿਚ ਆ ਉਹ ਵਾਲੇ ਟਾਰਗੇਟ ਨਹੀਂ ਹੋਣੇ ਇਸ ਦੇ ਵਿੱਚ। ਜੋ 80,000 ਦੇ ਕਰੀਬ ਨਵੇਂ IRS ਦੇ ਏਜੰਟ ਹਾਇਰ ਕੀਤੇ ਜਾਊਗੇ, ਜੋ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਆਡਿਟ ਕਰਨਗੇ, ਉਹਨਾਂ ਦਾ ਮੇਨ ਮਕਸਦ ਜੋ ਸਮਾਲ ਬਿਜ਼ਨੈਸਸ ਆ ਉਹਨਾਂ ਦੇ ਪਿੱਛੇ ਜਾਣਾ ਹੈ। ਕਿਉਂਕਿ ਜੋ ਸੁਪਰ ਰਿਚ ਆ ਜਾਂ ਵੱਡੀਆਂ ਕਾਰਪੋਰੇਸ਼ਨਸ ਹੈਗੀਆਂ, ਮਲਟੀ ਬਿਲੀਅਨ ਡਾਲਰ ਕਾਰਪੋਰੇਸ਼ਨਸ, ਉਹਨਾਂ ਦੇ ਕੋਲ ਤਾਂ ਕਹਿੰਦੇ ਵੀ ਆਲਰੇਡੀ ਵੈਲ ਸਟਾਕਡ ਅਕਾਊਂਟੈਂਟਸ ਤੇ ਟੈਕਸ ਅਟਾਰਨੀ ਹੈਗੇ ਆ। ਜਦ ਕਿ ਜੋ ਸਮਾਲ ਬਿਜ਼ਨਸ ਆ, ਮੰਨ ਲਓ ਵੀ ਇੱਕ ਟਰੱਕ ਵਾਲਾ ਆ ਜਾਂ ਕੋਈ ਛੋਟੇ ਸਟੋਰ ਵਾਲਾ ਆ, ਉਹਦੇ ਕੋਲ ਕੋਈ ਉੱਦਾਂ ਦੇ ਪ੍ਰੋਫੈਸ਼ਨਲ ਨਹੀਂ ਹੁੰਦੇ, ਕਿਉਂਕਿ ਉਹ ਇੰਨੇ ਜ਼ਿਆਦਾ ਪੈਸੇ ਨਹੀਂ ਖਰਚ ਸਕਦਾ। ਸੋ ਟਾਰਗੇਟ ਕਹਿੰਦੇ ਵੀ ਸਮਾਲ ਬਿਜ਼ਨੈਸਸ ਹੋਣਗੇ। ਈਵਨ ਦੋ ਉਹ ਕਹਿ ਰਹੇ ਆ ਵੀ 400,000 ਤੋਂ ਥੱਲੇ ਦੀ ਜੋ ਇਨਕਮ ਆ, ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਵਧਾਇਆ ਜਾਊਗਾ। ਪਰ ਆਡਿਟ ਦੇ ਮਾਮਲੇ ਦੇ ਵਿੱਚ ਕਹਿੰਦੇ ਵੀ ਜੋ ਸਮਾਲ ਬਿਜ਼ਨੈਸਸ ਜਾਂ ਇੰਡੀਵਿਜੂਅਲ ਹੈਗੇ ਆ, ਉਹ ਜ਼ਿਆਦਾ ਹਿੱਟ ਹੋਣਗੇ। ਸੋ 80,000 ਨਵੇਂ IRS ਦੇ ਏਜੰਟਸ ਹਾਇਰ ਕਰਨ ਦੇ ਨਾਲ ਜੋ ਅੱਗੇ ਆਡਿਟ ਹੁੰਦੇ ਆ, ਉਹ ਆਲਮੋਸਟ ਡਬਲ ਆਡਿਟ ਹੋ ਜਾਊਗਾ। ਸੋ ਜਿਨ੍ਹਾਂ ਦੀ 4 ਲੱਖ ਤੋਂ ਘੱਟ ਆ ਸੈਲਰੀ, ਕਹਿੰਦੇ ਵੀ ਉਹਨਾਂ ਨੂੰ ਟੈਨਸ਼ਨ ਲੈਣ ਦੀ ਜਾਂ ਉਹਨਾਂ ਦੀ ਚਾਹੇ ਸਮਾਲ ਬਿਜ਼ਨਸ ਆ ਜਾਂ ਇੰਡੀਵਿਜੂਅਲਸ ਆ, ਜੇ ਉਹ 4 ਲੱਖ ਤੋਂ ਘੱਟ ਵਾਲੇ ਹੈਗੇ ਆ, ਇਹ ਜਿਹੜੇ IRS ਦੇ ਕਮਿਸ਼ਨਰ ਉਹ ਕਹਿੰਦੇ ਵੀ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ। ਜਿਹੜੇ 4 ਲੱਖ ਤੋਂ ਵੱਧ ਕਮਾਈ ਵਾਲੇ ਆ, ਉਹਨਾਂ ਦੇ ਉੱਤੇ ਜਿਹੜਾ ਉਹ ਜ਼ੋਰ ਲਾਉਣ ਜਾ ਰਹੇ ਆ। ਟੈਕਸ ਤਾਂ ਉਹਨਾਂ ਨੇ 4 ਲੱਖ ਤੋਂ ਥੱਲੇ ਵਾਲਿਆਂ ਦੇ ਲਈ ਨਹੀਂ ਵਧਾਇਆ, ਪਰ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਹੁੰਦਾ ਆ। ਜਿਹੜਾ $80 ਬਿਲੀਅਨ ਦੇ ਵਿੱਚੋਂ 50% ਐਨਫੋਰਸਮੈਂਟ ਦੇ ਉੱਤੇ ਜਿਹੜਾ ਇਹਨਾਂ ਨੇ ਜ਼ੋਰ ਜਿਹੜਾ ਉਹ ਲਾਉਣਾ ਹੈ। ਤੁਸੀਂ ਆਪ ਹੀ ਹਿਸਾਬ ਲਾ ਲਓ ਵੀ 5 ਮਿਲੀਅਨ ਤੋਂ ਵੱਧ ਕਮਾਈ ਵਾਲਿਆਂ ਦੇ ਉੱਤੇ ਪਹਿਲਾਂ 16% ਜਿਹੜਾ ਆਡਿਟ ਹੁੰਦੇ ਸੀ, ਉਹ ਇੰਨੇ ਕੁ ਜ਼ਿਆਦਾ ਘਟਾ ਕੇ ਸਿਰਫ 2% ਦੇ ਉੱਤੇ ਜਿਹੜੇ ਉਹ ਰਹਿ ਗਏ ਸੀ। ਸੋ ਜਿਹੜੇ ਅਮੀਰ ਬੰਦੇ ਸੀ, ਉਹਨਾਂ ਨੇ ਜੋ ਕੁਛ ਵੀ ਜਿੰਨੇ ਇੰਨੇ ਸਾਲਾਂ ਦੇ ਵਿੱਚ ਜੋ ਕੁਛ ਵੀ ਹੋਇਆ, ਜਿੱਦਾਂ ਵੀ ਹੋਇਆ, ਜੋ ਵੀ ਟੈਕਸ ਦੇ ਲੂਪ ਹੋਲ ਸੀਗੇ ਜਾਂ ਜਿੱਦਾਂ ਵੀ ਉਸ ਨੂੰ ਵਰਤੇ ਆ, ਤੇ ਹੁਣ ਕਹਿੰਦੇ ਆ ਵੀ ਉਹਨਾਂ ਦੇ ਦੁਆਲੇ ਹੋਵਾਂਗੇ। ਇਹਨਾਂ ਦਾ ਕਹਿਣਾ ਆ, ਕਰਦੇ ਆ ਕਿ ਨਹੀਂ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੋਊਗੀ ਵੀ ਰਗੜ ਇਸ ਦੇ ਵਿੱਚ ਕਿੰਨੇ ਹੋਣਾ ਆ,
ਇਸਨੇ ਹੌਲੀ-ਹੌਲੀ ਸਮੇਂ ਨੇ ਇਸ ਦੇ ਵਿੱਚ ਦੱਸਣਾ ਆ। ਹਰਜੋਤ ਸਿੰਘ ਜੀ ਊਬਰ ਦੀ ਗੱਲ ਕਰ ਰਹੇ ਸੀ। ਊਬਰ ਦੇ ਵਿੱਚੋਂ ਜਿਹੜਾ ਜੈਪਨੀਜ਼ ਇੱਕ ਸੌਫਟ ਬੈਂਕ ਹੈਗਾ ਆ, ਜਾਇੰਟ ਕਾਫੀ ਤਗੜਾ ਆ, ਉਹਨਾਂ ਨੇ ਆਪਣਾ ਸਾਰਾ ਹੀ ਜਿਹੜਾ ਸਟੇਕ ਆ ਉਸਨੂੰ ਡੰਪ ਕਰ ਦਿੱਤਾ ਆ। ਊਬਰ ਲਗਾਤਾਰ ਪਿਛਲੇ ਜਦੋਂ ਤੋਂ ਹੀ ਇਨਫੈਕਟ ਹੋਂਦ ਦੇ ਵਿੱਚ ਆਈ ਆ, ਉਹ ਨੈਗੇਟਿਵ ਦੇ ਵਿੱਚ ਚੱਲ ਰਹੀ ਆ। ਅਜੇ ਤੱਕ ਇਹਨਾਂ ਦਾ ਕੋਈ ਵੀ ਕਹਿ ਲਓ ਵੀ ਕੁਆਰਟਰ ਆ, ਉਹ ਪੋਜ਼ੀਟਿਵ ਖਬਰ ਵਾਲਾ ਨਹੀਂ ਰਿਹਾ ਹੈਗਾ। ਊਬਰ ਦੇ ਵਿੱਚ 2018 ਦੇ ਵਿੱਚ ਸੌਫਟਬੈਂਕ ਨੇ ਇਨਵੈਸਟਮੈਂਟ ਜਿਹੜੀ ਉਹ ਕੀਤੀ ਸੀ। ਪਿਛਲੇ ਸਾਲ 33% ਤੋਂ ਵੱਧ ਆਪਣਾ ਜਿਹੜਾ ਸਟੇਕ ਆ ਉਹ ਉਹਨਾਂ ਨੇ ਇਸਨੂੰ ਵੇਚ ਦਿੱਤਾ ਸੀਗਾ। ਸੋ ਕਹਿੰਦੇ ਵੀ ਅਪ੍ਰੈਲ ਤੇ ਜੁਲਾਈ ਦੇ ਵਿੱਚ ਸੌਫਟਬੈਂਕ ਨੇ ਆਪਣੀਆਂ ਊਬਰ ਹੋਲਡਿੰਗਸ $41.47 ਦੇ ਹਿਸਾਬ ਦੇ ਨਾਲ ਐਵਰੇਜ ਪ੍ਰਾਈਸ ਦੇ ਹਿਸਾਬ ਦੇ ਨਾਲ ਸਾਰੇ ਸ਼ੇਅਰ ਜਿਹੜੇ ਆ ਉਹ ਵੇਚ ਦਿੱਤੇ ਆ। ਸੋ ਕਹਿੰਦੇ ਵੀ ਇਹ ਕਦਮ ਉਦੋਂ ਆਇਆ ਆ ਜਿਹੜਾ ਸੌਫਟਬੈਂਕ ਦਾ ਵਿਜ਼ਨ ਫੰਡ ਸੌਫਟਬੈਂਕ ਦਾ ਜਿਹੜਾ ਵਿਜ਼ਨ ਫੰਡ ਆ, ਇਹਨਾਂ ਦੀ ਜਿਹੜੀ ਟੈਕਨੋਲੋਜੀ ਇਨਵੈਸਟਮੈਂਟ ਵਹੀਕਲ ਉਸ ਦਾ ਮੰਨਿਆ ਜਾਂਦਾ ਆ। ਉਹਨਾਂ ਨੇ 2.9 ਟ੍ਰਿਲੀਅਨ ਜੈਪਨੀਜ਼ ਯੈਨ ਜੋ ਕਿ 21 ਬਿਲੀਅਨ ਦੇ ਬਰਾਬਰ ਬਣਦਾ ਆ, ਵੀ ਇੰਨਾ ਵੱਡਾ ਜਿਹੜਾ ਘਾਟਾ ਆ ਜੂਨ ਦੇ ਕੁਆਰਟਰ ਦੇ ਵਿੱਚ ਉਹਨਾਂ ਨੂੰ ਮਿਲਿਆ ਆ। ਘਾਟਾ ਜਿਹੜਾ ਉਹ ਸਹਿਣਾ ਪਿਆ। ਸੋ ਉਸ ਤੋਂ ਬਾਅਦ ਦੇ ਵਿੱਚ ਊਬਰ ਦੇ ਵਿੱਚੋਂ ਇਹਨਾਂ ਨੇ ਜਿੰਨੀ ਵੀ ਇਨਵੈਸਟਮੈਂਟ ਸੀ ਉਸ ਨੂੰ ਜਿਹੜਾ ਉਹ ਵੇਚ ਕੇ ਮੈਨੂੰ ਲੱਗਦਾ ਵੀ ਉਹ ਘਾਟੇ ਨੂੰ ਪੂਰੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਊਬਰ ਦੇ ਲਈ ਓਵਰਆਲ ਇਸ ਨੂੰ ਇਹ ਬੈਡ ਨਿਊਜ਼ ਜਿਹੜਾ ਉਹ ਮੰਨਿਆ ਜਾ ਰਿਹਾ ਆ, ਕਿਉਂਕਿ ਇਸ ਦੇ ਕਰਕੇ ਜਿਹੜਾ ਉਹਨਾਂ ਦੇ ਸ਼ੇਅਰ ਆ ਉਹਨਾਂ ਦੇ ਪ੍ਰਾਈਸ ਅੱਜ ਦੀ ਜਿਹੜੀ ਟ੍ਰੇਡਿੰਗ ਦੇ ਵਿੱਚ ਆ ਹੋਰ ਜ਼ਿਆਦਾ ਘਟ ਗਏ। ਜੀ ਬਿਲਕੁਲ। ਅਗਲੀ ਖਬਰ ਆਪਾਂ ਚਲੀਏ ਜੇ ਗਨ ਕੰਟਰੋਲ ਜਾਂ ਸਕੂਲਸ ਦੇ ਵਿੱਚ ਆਪਾਂ ਬੱਚੇ ਆ ਉਸ ਨੂੰ ਕਿਸ ਤਰ੍ਹਾਂ ਬਚਾਉਣਾ ਆ, ਉਹਦੇ ਸੰਬੰਧ ਦੇ ਵਿੱਚ ਨਾਰਥ ਕੈਰੋਲੀਨਾ ਤੋਂ ਇਹ ਖਬਰ ਆ ਰਹੀ ਆ ਵੀ ਨਾਰਥ ਕੈਰੋਲੀਨਾ ਦੇ ਸ਼ੈਰਿਫ ਸਕੂਲਾਂ ਦੇ ਵਿੱਚ AR-15 ਰਾਈਫਲਸ ਦੀ ਸਟਾਕਿੰਗ ਕਰ ਰਹੇ ਹੈਗੇ ਆ। ਉਹ 'ਚ ਕੋਈ ਸ਼ੱਕ ਨਹੀਂ ਵੀ ਜਿਨ੍ਹਾਂ ਨੂੰ AR-15 ਰਾਈਫਲ ਦਿੱਤੀ ਜਾਊਗੀ, ਚਾਹੇ ਉਹ ਸਕੂਲ ਦੇ ਟੀਚਰ ਆ ਜਾਂ ਸਕੂਲ 'ਚ ਸਿਕਿਉਰਿਟੀ ਇੰਪਲਾਈ ਆ, ਉਹ ਫੁੱਲੀ ਟ੍ਰੇਨ ਹੋਣਗੇ। ਪਰ ਕਹਿੰਦੇ ਪਈ ਨਾਰਥ ਕੈਰੋਲੀਨਾ 'ਚ ਯੂਵਾਲਡੇ ਦੇ ਵਿੱਚ ਸ਼ੂਟਿੰਗ ਹੋਈ ਸੀ। ਉਸ ਸ਼ੂਟਿੰਗ ਤੋਂ ਬਾਅਦ ਇਹ ਮਾਰਸ਼ਲ ਟਾਊਨ ਆ ਨਾਰਥ ਕੈਰੋਲੀਨਾ ਤੋਂ, ਉੱਥੋਂ ਖਬਰ ਆ ਰਹੀ ਹੈ ਵੀ ਉੱਥੇ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਜਾਂ ਹੋਰ ਸਕੂਲ ਆ ਉੱਥੇ ਇੱਦਾਂ ਦਾ ਨਾ ਵਾਪਰੇ, ਉਸ ਨੂੰ ਬਚਾਉਣ ਦੇ ਲਈ ਪੂਰੀ ਤਰ੍ਹਾਂ ਟ੍ਰੇਨਡ ਹੋਣਗੇ। ਪਰ ਇਹਦੇ ਨਾਲ ਕਈ ਮਾਪੇ ਜੋ ਆ ਉਹ ਫਿਕਰਮੰਦ ਵੀ ਆ ਵੀ ਇਹ ਅਸੀਂ ਬੱਚੇ ਤਾਂ ਸਕੂਲ ਨੂੰ ਭੇਜ ਰਹੇ ਆ ਤੇ ਸਕੂਲ ਦੇ ਵਿੱਚ AR-15 ਜੇ ਈਵਨ ਦੋ ਇੰਪਲਾਈਜ਼ ਦੇ ਕੋਲ ਹੋਣਗੀਆਂ ਤੇ ਉਹਦੇ ਉੱਤੇ ਬੱਚਿਆਂ ਦਾ ਕਿੰਨਾ ਅਸਰ ਪਊਗਾ। ਮੈਡੀਸਨ ਕਾਉਂਟੀ ਸਕੂਲ ਸੁਪਰਡੈਂਟ ਵਿਲ ਹੌਫਮੈਨ ਨੇ ਇਹ ਦੱਸਿਆ ਕਿ ਅਸੀਂ ਲੋਕਲ ਲਾ ਐਨਫੋਰਸਮੈਂਟ ਆਫੀਸ਼ੀਅਲਸ ਦੇ ਨਾਲ ਵੀ ਇਹ ਡਿਸਕਸ ਕੀਤਾ ਹੈ। ਉਹਨਾਂ ਤੋਂ ਜੋ ਸਾਡੇ ਇੰਪਲਾਈਜ਼ ਆ ਉਹਨਾਂ ਨੇ ਟ੍ਰੇਨਿੰਗ ਵੀ ਲਈ ਹੈਗੀ ਆ, ਪਰ ਅਸੀਂ ਨਹੀਂ ਚਾਹੁੰਦੇ ਵੀ ਇਦਾਂ ਦਾ ਕੁਝ ਸਾਡੇ ਸਕੂਲ ਦੇ ਵਿੱਚ ਦੁਬਾਰਾ ਕੀ ਵਾਪਰੇ ਜੋ ਜਵਾਲਡੇ ਦੇ ਵਿੱਚ ਵਾਪਰਿਆ ਸੀ। ਐਮਾਜ਼ੋਨ ਨੇ iRobot ਕਰਕੇ ਜਿਹੜੀ ਕੰਪਨੀ ਆ ਉਸ ਨੂੰ ਕਹਿੰਦੇ ਆ ਵੀ ਉਹ ਖਰੀਦ ਲਿਆ। ਰੂੰਬਾ ਦੇ ਜਿਹੜੇ ਵੈਕਿਊਮ ਕਲੀਨਰ ਆ ਜਿਹੜੇ ਆਪੇ ਘੁੰਮਦੇ ਰਹਿੰਦੇ ਘਰਾਂ ਦੇ ਵਿੱਚ, ਇਸ ਨੂੰ 1.7 ਬਿਲੀਅਨ ਡਾਲਰ ਦੇ ਵਿੱਚ ਜਿਹੜਾ ਉਹ ਖਰੀਦ ਲਿਆ ਹੈਗਾ ਆ। ਕਹਿੰਦੇ ਵੀ ਐਮਾਜ਼ੋਨ ਇਹ ਤਾਂ ਨਹੀਂ ਆ ਵੀ ਕੋਈ ਸਫਾਈ ਵਾਲੀ ਜਿਹੜੀ ਕੰਪਨੀ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਹੈ। ਇਟਸ ਆਲ ਅਬਾਊਟ ਡਾਟਾ। ਜਿਹੜੀ ਰੂੰਬਾ ਦੇ ਜਿਹੜੇ ਹੈਗੇ ਨੇ ਜਿਹੜੇ ਵੈਕਿਊਮ ਕਲੀਨਰ iRobot ਦੇ, ਹੁਣ ਸਾਰਿਆਂ ਦੇ ਘਰਾਂ ਦੇ ਵਿੱਚ ਹੈਗਾ ਆ। ਘਰਾਂ ਦੇ ਨਕਸ਼ੇ ਕੀ ਆ, ਕਿੱਥੇ ਕੀ ਕਰਦੇ ਆ, ਕਿਵੇਂ ਕਰਦੇ ਆ, ਕਹਿੰਦੇ ਵੀ ਉਸ ਡਾਟਾ ਦੀ ਜਿਹੜੀ ਦਰਕਾਰ ਆ ਐਮਾਜ਼ੋਨ ਨੂੰ ਜਿਹੜੀ ਉਹ ਰਹਿੰਦੀ ਆ। ਸੋ 1.7 ਬਿਲੀਅਨ ਡਾਲਰ ਦੇ ਵਿੱਚ ਇਹਨਾਂ ਨੇ ਇਸ ਨੂੰ ਖਰੀਦਿਆ ਆ। ਦੋਨਾਂ ਨੇ ਇਕੱਠੀ ਜਿਹੜੀ ਜੁਆਇੰਟ ਸਟੇਟਮੈਂਟ ਦੋਨਾਂ ਕੰਪਨੀਜ਼ ਦੇ ਦੁਆਰਾ ਜਿਹੜੀ ਉਹ ਦਿੱਤੀ ਗਈ ਹੈ। ਕਹਿੰਦੇ ਵੀ ਜੇ ਡੀਲ ਗੋ ਥਰੂ ਹੋ ਜਾਂਦੀ ਆ ਤੇ ਇੱਕ ਹਿਸਾਬ ਦੇ ਨਾਲ ਪਰਸਨਲ ਡਾਟਾ ਦੇ ਨਾਲ ਜੁੜੀਆਂ ਹੋਈਆਂ ਜਿਹੜੀ ਇਨਫੋਰਮੇਸ਼ਨ ਉਹ ਐਮਾਜ਼ੋਨ ਦੇ ਕੋਲ ਆਊਗੀ। ਲੋਕਾਂ ਦੇ ਘਰਾਂ ਦੇ ਇੰਟੀਰੀਅਰ ਮੈਪਸ ਜਿਹੜੇ ਆ ਉਹ ਵੀ ਐਮਾਜ਼ੋਨ ਦੇ ਕੋਲ ਜਿਹੜੇ ਉਹ ਪਹੁੰਚ ਜਾਣਗੇ। ਉਧਰ iRobot ਕਹਿੰਦੇ ਆ US ਮਿਲਟਰੀ ਦੇ ਲਈ ਉਹਨਾਂ ਨੇ ਰੋਬੋਟਸ ਬਣਾਉਣੇ ਸ਼ੁਰੂ ਕੀਤੇ ਸੀਗੇ 20 ਸਾਲ ਪਹਿਲਾਂ, ਤੇ ਫਿਰ ਹੌਲੀ-ਹੌਲੀ ਕੰਜ਼ਿਊਮਰ ਵੈਕਿਊਮਸ ਦੇ ਵਿੱਚ ਇਹ ਆਏ ਤੇ ਇਸ ਟਾਈਮ ਜਿਹੜੇ ਆਟੋਮੈਟਿਕ ਕਹਿ ਲਓ ਵੀ ਘਰਾਂ ਨੂੰ ਵੈਕਿਊਮ ਕਰਨ ਵਾਲਿਆਂ ਦੇ ਵਿੱਚ ਇਹ ਕੰਪਨੀ ਸਭ ਤੋਂ ਮਸ਼ਹੂਰ ਮੰਨੀ ਜਾਂਦੀ ਆ। ਸੋ ਪਰ ਹਰਜੋਤ ਸਿੰਘ ਜੀ ਚਿੰਤਾ ਦੀ ਗੱਲ ਇਸ ਦੇ ਵਿੱਚ ਵੱਡੀ ਇਹੀ ਜਿਹੜੀ ਉਹ ਰਹਿੰਦੀ ਆ
ਵੀ ਐਮਾਜ਼ੋਨ ਹੁਣ ਹਰ ਇੱਕ ਇਨਸਾਨ ਦੇ ਹਰ ਇੱਕ ਚੀਜ਼ ਦੇ ਨਾਲ ਜਿਹੜਾ ਉਹ ਜੁੜਿਆ ਪਿਆ ਆ। ਚਾਹੇ ਉਹ ਰਿੰਗ ਕੰਪਨੀ ਆ, ਡੋਰਬੈਲ ਜਿਹੜੀ ਸਿਕਿਉਰਿਟੀ ਵਾਲੀ ਆ, ਉਸ ਨੂੰ ਉਹਨਾਂ ਨੇ ਐਕਵਾਇਰ ਕੀਤਾ ਹੋਵੇ। ਵਾਈਫਾਈ ਰਾਊਟਰ ਬਣਾਉਣ ਵਾਲੀ ਜਿਹੜੀ ਈਰੋ ਕੰਪਨੀ ਆ, ਉਸ ਨੂੰ ਪਿਛਲੇ ਸਾਲ ਇਹਨਾਂ ਨੇ ਖਰੀਦਿਆ ਆ। ਦੈਨ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੀ ਅਸਿਸਟੈਂਟ ਅਲੈਕਸਾ ਜਿਹੜੀ ਆ, ਉਹ ਲੋਕਾਂ ਦੇ ਘਰਾਂ ਦੇ ਜਿਹੜੇ ਸਮਾਰਟ ਹੋਮ ਡਿਵਾਈਸਿਸ ਆ, ਉਹਨਾਂ ਨੂੰ ਕੰਟਰੋਲ ਕਰਦੀ ਆ। ਤੇ ਹੁਣ ਜਿਹੜੀ ਰੂੰਬਾ ਵੈਕਿਊਮਸ ਆ, ਉਹਦੇ ਤੱਕ ਵੀ ਆ। ਇੱਥੋਂ ਤੱਕ ਕਿ ਐਮਾਜ਼ੋਨ ਇਹ ਵੀ ਸੋਚ ਰਿਹਾ ਵੀ ਜਿਹੜੀ ਇੱਕ ਪ੍ਰਾਇਮਰੀ ਕੇਅਰ ਚੇਨ ਹੈਗੀ ਵਨ ਮੈਡੀਕਲ, ਉਸ ਨੂੰ ਵੀ ਉਹਨਾਂ ਨੇ ਖਰੀਦ ਲੈਣਾ ਆ, ਸ਼ਾਇਦ $3.5 ਬਿਲੀਅਨ ਦੀ ਆਲ ਕੈਸ਼ ਡੀਲ ਦੇ ਵਿੱਚ। ਸੋ ਲੋਕਾਂ ਦਾ ਹੈਲਥ ਦਾ ਡਾਟਾ ਵੀ ਉਹਨਾਂ ਦੇ ਕੋਲ ਜਿਹੜਾ ਉਹ ਜਾਣ ਵਾਲਾ ਆ। ਆਪਾਂ ਚੱਲਦੇ ਫਿਰਦੇ ਇਦਾਂ ਲੱਗ ਰਿਹਾ ਯਾਰ ਜੋ ਸਿੰਘ ਜੀ, ਆਉਣ ਵਾਲੇ ਸਮਿਆਂ 'ਚ ਵੱਡੀਆਂ ਕਾਰਪੋਰੇਸ਼ਨਾਂ ਦੇ ਆਪਾਂ ਡਾਟਾ ਪੁਆਇੰਟ ਤਾਂ ਪਹਿਲਾਂ ਵੀ ਬਣੇ ਪਏ ਆ, ਹੁਣ ਬਿਲਕੁਲ ਹੀ ਇੱਕੋ ਇੱਕ ਕੰਪਨੀ ਦੇ ਉੱਤੇ ਉਹਨਾਂ ਦੀਆਂ ਅੱਗੇ ਜਿਹੜੀਆਂ ਸਬਸਿਡਰੀ ਕੰਪਨੀਜ਼ ਆ, ਉਹਨਾਂ ਦੇ ਨਾਲ ਜੁੜ ਕੇ ਜਿਹੜੇ ਆਪਾਂ ਉਹਨਾਂ ਲਈ ਹੀ ਇੱਕ ਪੁਆਇੰਟ ਜਿਹੜੇ ਉਹ ਬਣ ਕੇ ਰਹਿ ਜਾਣਾ ਆ। ਇਹ ਕੰਮ ਬਹੁਤਾ ਚੰਗਾ ਜਿਹੜਾ ਭਵਿੱਖ ਦੇ ਲਈ ਨਹੀਂ ਇਹ ਹੋ ਰਿਹਾ ਹੈਗਾ। ਸੋ ਆਲਦੋ ਲੋਕੀ ਕਹਿੰਦੇ ਆ ਵੀ ਸਾਨੂੰ ਇੱਕੋ ਥਾਂ ਤੋਂ ਸਹੂਲਤ ਜਿਹੜੀ ਉਹ ਮਿਲ ਸਕਦੀ ਆ, ਪਰ ਇੰਨਾ ਡਾਟਾ ਇੱਕੋ ਕੰਪਨੀ ਦੇ ਹੱਥ ਦੇ ਵਿੱਚ ਜਿਹੜਾ ਉਹ ਜਾਣਾ, ਉਹ ਡਾਟਾ ਨੂੰ ਕਿੱਦਾਂ ਸਟੋਰ ਕਰਦੇ ਆ, ਕਿੱਦਾਂ ਰੱਖਦੇ ਆ, ਕਿੱਥੇ ਤੱਕ ਜਾਊਗਾ, ਉਹ ਕਿਸੇ ਨੂੰ ਵੇਚ ਤਾਂ ਨਹੀਂ ਦੇਣਗੇ, ਕੀ ਹੋਊਗਾ, ਇਹ ਵੱਡੀ ਚਿੰਤਾ ਹੈ। ਕਿਉਂਕਿ ਟਿਕਟੋਕ ਨੂੰ ਲੈ ਕੇ ਵੀ ਹੁਣੇ ਰੀਸੈਂਟਲੀ ਇਹੀ ਇੱਕ ਨਵਾਂ ਵਿਵਾਦ ਜਿਹੜਾ ਉਹ ਚੱਲਿਆ ਵੀ ਜਿਹੜਾ ਉਹਨਾਂ ਦਾ ਡਾਟਾ ਟਿਕਟੋਕ ਦਾ, ਉਹ ਚਾਈਨਾ ਜਿਹੜਾ ਆ ਉਹ ਦੇਖਦਾ ਆ। ਸੋ ਬਹੁਤ ਸਾਰੇ ਲੋਕ ਇਸ ਚੀਜ਼ ਦੀ ਗੱਲ ਕਰਦੇ ਆ ਵੀ ਟਿਕਟੋਕ ਨੂੰ ਅਨਇੰਸਟਾਲ ਕਰੋ, ਉਸ ਨੂੰ ਜਿਹੜੀ ਉਹ ਨਾ ਵਰਤੋਂ ਕਰੋ, ਕਿਉਂਕਿ ਇਵੈਂਚੁਅਲੀ ਚਾਈਨਾ ਦੇ ਕੋਲ ਸਾਰੇ ਅਮਰੀਕਨਸ ਦਾ ਜਿਹੜਾ ਉਹ ਡਾਟਾ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਅੰਬਾਨੀ ਅਡਾਨੀ 2-4 ਕੰਪਨੀਆਂ ਹੀ ਉਹ ਸਾਰਾ ਕੁਝ ਕੰਟਰੋਲ ਕਰ ਰਹੀਆਂ, ਇਸੇ ਤਰ੍ਹਾਂ ਹੁਣ ਸਾਡੇ ਮੁਲਕ 'ਚ ਵੀ ਇਹੀ ਕੰਮ ਆ। ਐਮਾਜ਼ੋਨ, ਮਾਈਕਰੋਸਾਫਟ, ਐਪਲ, ਇਹ 5-6 ਕੰਪਨੀਆਂ ਹੀ ਆ, ਗੂਗਲ, ਜੋ ਸਾਰਾ ਕੁਝ ਆਪਣੇ ਛੋਟੇ-ਛੋਟੇ ਬਿਜ਼ਨਸ ਨੂੰ ਬਸ ਖਿੱਚ ਕੇ ਆਪਣੇ ਵਿੱਚ ਸਮਾ ਰਹੀਆਂ ਹੈਗੀਆਂ। ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਆਪਣਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਜਾਂਦੇ ਖਬਰ ਸਾਂਝੀ ਕਰ ਲੈਂਦੇ ਆ। ਵਾਸ਼ਿੰਗਟਨ ਯੂਨੀਵਰਸਿਟੀ ਨੇ ਰਿਸਰਚ ਕੀਤੀ ਆ, ਜਿਹਦੇ ਮੁਤਾਬਕ ਇਹ ਦੱਸਿਆ ਗਿਆ ਕਿ ਕੈਲੀਫੋਰਨੀਆ ਬਹੁਤ ਹੀ ਸੋਕੇ ਵਾਲਾ ਤੇ ਬਹੁਤ ਹੀ ਗਰਮੀ ਵਾਲੀ ਜੋ ਸਟੇਟ ਆ ਉਹ ਬਣਦੀ ਜਾ ਰਿਹਾ ਆ। ਪਿਛਲੇ ਸਾਲਾਂ ਦੇ ਦੌਰਾਨ ਜਿੰਨੀਆਂ ਵੀ ਅੱਗਾਂ ਲੱਗੀਆਂ, ਮੈਜੋਰਿਟੀ ਦੇ ਵਿੱਚ ਅੱਗਾਂ ਲੱਗਣ ਦਾ ਕਾਰਨ ਡਰਾਈ ਲਾਈਟਨਿੰਗ ਸੀ। ਜਦੋਂ ਕਹਿੰਦੇ ਲਾਈਟਨਿੰਗ ਹੁੰਦੀ ਆ, ਬਿਜਲੀ ਪੈਂਦੀ ਆ, ਉਹਦੇ ਨਾਲ ਅੱਗ ਲੱਗਦੀ ਆ। ਸੋ ਮੈਜੋਰਿਟੀ 'ਚ 2020 ਦੇ ਵਿੱਚ ਈਵਨ ਇੱਕ ਸਭ ਤੋਂ ਵੱਡੀ ਅੱਗ ਜੋ ਲੱਗੀ ਸੀ, ਜਿਸ ਨੂੰ ਕੰਪਲੈਕਸ ਫਾਇਰ ਵੀ ਕਿਹਾ ਜਾਂਦਾ ਸੀ, ਉਹ ਵੀ ਡਰਾਈ ਲਾਈਟਨਿੰਗ ਦੇ ਨਾਲ ਹੋਈ ਸੀ। ਸੋ ਇਹ ਇੱਕ ਵੱਡਾ ਇਸ਼ੂ ਆ। ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ, ਕਿਉਂਕਿ ਸੋਕਾ ਬਹੁਤ ਜ਼ਿਆਦਾ ਆ, ਘਾਹ ਫੂਹ ਸੁੱਕਾ ਪਿਆ ਹੈਗਾ ਤੇ ਗਰਮੀ ਵੀ ਬਹੁਤ ਜ਼ਿਆਦਾ ਆ। ਸੋ ਇਹ ਇੱਕ ਬਹੁਤ ਵੱਡੀ ਸਿਰਦਰਦੀ ਜੋ ਆ ਕੈਲੀਫੋਰਨੀਆ ਲਈ ਬਣਨ ਜਾ ਰਹੀ ਹੈਗੀ ਆ। ਪ੍ਰੋਫੈਸਰ ਕਾਲਿਸ਼ਨਿਕੋਵ, ਉਹਨਾਂ ਨੇ ਜੋ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਹੈਗੇ ਆ, ਇੱਕ ਪੇਪਰ ਆਪਣਾ ਪਬਲਿਸ਼ ਕੀਤਾ, ਜਿਹਦੇ ਵਿੱਚ ਇਹ ਸਾਰਾ ਅੱਗਾਂ ਲੱਗਣ ਦੇ ਕਾਰਨ ਕੈਲੀਫੋਰਨੀਆ ਦੇ ਵਿੱਚ ਦੱਸੇ ਹੈਗੇ ਆ। ਤੇ ਜਾਂਦੇ ਇੱਕ ਵਾਰੀ ਰਾਜਕਨਵੀਰ ਸਿੰਘ ਜੀ, ਬਹੁਤ ਵਾਰੀ ਸਾਡੇ ਸਰੋਤੇ ਸਾਨੂੰ ਪੁੱਛਦੇ ਰਹਿੰਦੇ ਆ ਵੀ ਕਿਹੜੇ ਕਿਉਂਕਿ ਆਪਾਂ ਪੰਜਾਬੀ ਰੇਡੀਓ USA ਨੂੰ ਫੇਸਬੁੱਕ ਤੇ YouTube ਤੇ ਫੋਨ ਰਾਹੀਂ, ਇੰਟਰਨੈਟ ਰੇਡੀਓ ਰਾਹੀਂ ਸੁਣਦੇ ਰਹਿੰਦੇ ਆ, ਪਰ ਜੋ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ, ਉਹਨਾਂ ਬਾਰੇ ਦੱਸਦੇ ਜਾਓ। ਸਭ ਤੋਂ ਪਹਿਲਾਂ ਤਾਂ ਮੈਂ ਬੇ ਏਰੀਏ ਦੇ ਦੱਸਦੇ ਜਾਵਾਂ, ਜਿਹੜੇ ਸਾਡੇ ਸਰੋਤੇ ਬੇ ਏਰੀਏ 'ਚ ਆ। ਹੁਣ ਤੁਸੀਂ ਕਾਰਾਂ ਦੇ ਵਿੱਚ ਰੈਗੂਲਰ FM ਤੇ ਬੇ ਏਰੀਏ ਦੇ ਵਿੱਚ ਸੈਨ ਹੋਜ਼ੇ, ਮਿਲਪੀਟਸ, ਫਰੀਮੌਂਟ, ਯੂਨੀਅਨ ਸਿਟੀ, ਇੱਧਰ ਸੰਨੀਵੈਲ, ਸੈਂਟਾ ਕਲਾਰਾ ਏਰੀਏ ਦੇ ਵਿੱਚ 99.3 FM ਤੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਤੇ ਜਾਂ ਜੇ ਤੁਹਾਡੀ ਕਾਰ ਦੇ ਵਿੱਚ HD ਰੇਡੀਓ ਹੈਗਾ, 98.5 HD3 ਦੇ ਸੁਣ ਸਕਦੇ ਆ। ਇਸੇ ਤਰ੍ਹਾਂ ਯੂਬਾ ਸਿਟੀ ਏਰੀਏ ਦੇ ਵਿੱਚ 1450 AM ਤੇ 96.5 FM ਦੇ ਉੱਤੇ, ਤੇ ਸੈਕਰਾਮੈਂਟੋ ਏਰੀਏ ਦੇ ਵਿੱਚ 1470 AM ਤੇ 105.9 FM ਦੇ ਵਿੱਚ। ਸਟਾਕਟਨ ਲੋਡਾਈ ਏਰੀਏ ਦੇ ਵਿੱਚ ਤੁਸੀਂ 1570 AM ਤੇ, ਫ੍ਰਿਜ਼ਨੋ ਏਰੀਏ ਦੇ ਵਿੱਚ 1300 AM ਤੇ 104.5 FM, ਤੇ ਵੇਕਰਸਫੀਲਡ ਏਰੀਏ ਦੇ ਵਿੱਚ ਤੁਸੀਂ 1350 AM ਤੇ 105.7 FM ਤੇ ਪੰਜਾਬੀ ਰੇਡੀਓ USA ਨੂੰ ਲਾਈਵ 7 ਦਿਨ 24 ਘੰਟੇ ਸੁਣ ਸਕਦੇ ਹੋ। ਜੀ, ਇਸੇ ਦੇ ਨਾਲ ਘਰਾਂ 'ਚ ਪਏ ਜਿਹੜੇ ਰੇਡੀਓ ਸੈਟਸ ਆ, ਉਹ ਵੀ ਹੋਰ ਬਹੁਤ ਸਾਰੇ ਸ਼ਹਿਰਾਂ 'ਚ, ਬੇ ਏਰੀਏ 'ਚ ਹੋ ਗਿਆ,
ਸੈਂਟਰਲ ਵੈਲੀ ਦੇ ਵਿੱਚ ਹੋ ਗਿਆ, ਇਹਨਾਂ ਸਾਰੇ ਥਾਵਾਂ ਦੇ ਉੱਤੇ ਤੁਸੀਂ ਉਸ ਦੇ ਉੱਤੇ ਅਤੇ ਇੰਟਰਨੈਟ ਰੇਡੀਓ ਸੈਟਸ ਤੁਸੀਂ ਜਦੋਂ ਮਰਜ਼ੀ ਮੰਗਵਾ ਸਕਦੇ ਹੋ ਅਤੇ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਚੱਲਦੇ ਨੇ। ਤੁਸੀਂ ਵਾਈਫਾਈ ਦੇ ਨਾਲ ਉਹਨੂੰ ਕਨੈਕਟ ਕਰਕੇ ਜਿਹੜਾ ਉਹ ਤੁਸੀਂ ਜੋੜ ਕੇ ਜਿਹੜੇ ਉਹ ਸੁਣ ਸਕਦੇ ਹੋ। ਅਤੇ ਜੇ ਐਪ ਹੈ, ਜੇ ਤੁਹਾਡੇ ਕੋਲ ਸਮਾਰਟਫੋਨ ਆ, ਜੋ ਕਿ ਅੱਜ ਕੱਲ੍ਹ ਸਾਰਿਆਂ ਦੇ ਕੋਲ ਹੀ ਹੈਗਾ ਆ, ਐਪਲ ਦਾ ਆ, ਤੁਹਾਡੇ ਕੋਲ ਆਈਫੋਨ ਆ ਜਾਂ ਐਂਡਰੋਇਡ ਦਾ ਆ, ਤਾਂ ਸੈਮਸੰਗ ਵਗੈਰਾ ਆ, LG, ਕੋਈ ਗੂਗਲ ਵਾਲਾ ਆ, ਤਾਂ ਉਹਦੇ ਵਿੱਚ ਗੂਗਲ ਦੇ ਪਲੇ ਸਟੋਰ 'ਚ ਜਾ ਕੇ ਜਾਂ ਐਪਲ ਦੇ ਜਿਹੜੇ ਐਪ ਸਟੋਰ 'ਚ ਜਾ ਕੇ ਤੁਸੀਂ ਪੰਜਾਬੀ ਰੇਡੀਓ USA ਸਰਚ ਕਰੋ ਅਤੇ ਉੱਥੇ ਤੁਹਾਨੂੰ ਪੰਜਾਬੀ ਰੇਡੀਓ USA ਦੇ ਲੋਗੋ ਵਾਲਾ ਜਿਹੜਾ ਆ ਉਹ ਮਿਲ ਜਾਊਗਾ। ਹੋਰ ਵੀ ਬਹੁਤ ਸਾਰੀਆਂ, ਕਈਆਂ ਨੇ ਨਾ ਸਾਡੇ ਤੋਂ ਪੁੱਛੇ ਬਗੈਰ ਹੀ ਆਪਣੇ ਐਪਸ ਦੇ ਵਿੱਚ ਪਾ ਦਿੰਦੇ ਆ। ਉਹ ਲੀਗਲੀ ਵੀ ਗਲਤ ਜਿਹੜੀ ਇਹ ਚੀਜ਼ ਹੈਗੀ ਆ, ਅਸੀਂ ਰੋਕਦੇ ਰਹਿੰਦੇ ਹਾਂ, ਪਰ ਫਿਰ ਵੀ ਜਿਹੜੇ ਕਈ ਕਰ ਦਿੰਦੇ ਆ। ਤੁਸੀਂ ਜਿਹੜੀ ਸਾਡੀ ਅਫੀਸ਼ੀਅਲ ਐਪ ਆ ਉਸ ਨੂੰ ਡਾਊਨਲੋਡ ਕਰੋ, ਪੰਜਾਬੀ ਰੇਡੀਓ USA ਜਿਹੜੀ ਐਪ ਆ ਉਸ ਨੂੰ ਡਾਊਨਲੋਡ ਕਰਕੇ ਤੁਸੀਂ ਜਦੋਂ ਮਰਜ਼ੀ ਜਿਹੜੇ ਲਾਈਵ ਪ੍ਰੋਗਰਾਮ ਅਤੇ ਬਾਕੀ ਜਿਹੜੇ ਪੋਡਕਾਸਟ ਹੁੰਦੇ ਆ, ਵੱਖ-ਵੱਖ ਪ੍ਰੋਗਰਾਮਾਂ ਨੂੰ ਜਿਹੜਾ ਉਸ ਦੇ ਵਿੱਚ ਪਾ ਦਿੱਤਾ ਜਾਂਦਾ, ਉਹਨਾਂ ਨੂੰ ਤੁਸੀਂ ਮੁੜ ਪੁਰਾਣੇ ਐਪੀਸੋਡਸ ਉਹਨਾਂ ਦੇ ਜਿਹੜੇ ਉਹ ਸੁਣ ਸਕਦੇ ਆ, ਉਸ ਦੇ ਨਾਲ ਤੁਸੀਂ ਉੱਥੇ ਕਨੈਕਟ ਕਰਕੇ ਸੁਣ ਸਕਦੇ ਆ। ਸੋ ਉਹ ਵੀ ਤੁਸੀਂ ਵੱਧ ਤੋਂ ਵੱਧ ਡਾਊਨਲੋਡ ਕਰੋ। ਉਹ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਪੰਜਾਬੀ ਰੇਡੀਓ USA ਦੀ ਐਪ ਨੂੰ ਤੁਸੀਂ ਡਾਊਨਲੋਡ ਕਰਕੇ ਜਿਹੜਾ ਇੰਸਟਾਲ ਕਰੋ ਅਤੇ ਪੰਜਾਬੀ ਰੇਡੀਓ USA ਦੇ ਨਾਲ ਜੁੜੋ। ਅਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕੁੰਦਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। ਹੈਲੋ। ਹਾਂਜੀ ਹਾਂਜੀ ਠੀਕ ਆ। ਮੌਸਮ ਕਿੱਦਾਂ?